ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਹਰ ਵਰਨ ਜਾਤ, ਅਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤ ਓਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਬਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥਾ ਕਵਨ, ਕਰਮ ਨਾਮ ਵਰਨਤ ਸੁਮਤ। ਬਹੁ ਸ਼ਾਸਤਰ ਬਹੁ ਸਿਮਰਤੇ, ਪੇਖੇ ਸਰਬ ਟਟੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ,
गुरु कराए है तेहा हाउ करी वख्यान पतित पावन भक्त वत्सल अंतरजामी करुणा निदान गुरु गरीब नवाज कलयुग के तारणहारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दी पावन पवित्र हजूरी अंदर जुड़ बैठे गुरु खालसा साध संगत जीओ सतगुरु जी की महान बख्शिश का सदका अमृत वेले तो महाराज सच्चे पातशाह जी की पावन हजूरी अंदर आप सरबत संगतां हाजरियां भर रहे हो। अमृत वेले तो पावन गुरबाणी के जाप उपरंत आसा दी वाल गुरबाणी का रस पिना कीर्तन आप संगतां ने सरवण किया है। सतगुरु जी के चरणों में अरदास बेनती सारी संगत ने मिल करके की है। हुक्मनामा साहिब सरबत संगतां ने सरवण किया। हुण इस पावन अस्थान से चल रही लड़ीवार गुरबाणी की कथा विचार का समा होया। आओ साध संगत होर भी कोई समा भावना प्रेम सतगुरु चरणों में बैठ के पावन लड़ीवार गुरु शब्द के विचार सरवण करके लाहे प्राप्त करिए। धन सतगुरु श्री गुरु अर्जन देव साहिब महाराज सच्चे पातशाह जी अकाल पुरख वाहिगुरु परमात्मा दे अगाध बोध जो अकाध कथा है सतगुरु जी पावन शब्द राਹੀਂ बख्शिश कर रहे ने। सिखां दे बेनती करते हैं महाराज सच्चे पातशाह कोई हैरान कर देने वाली अचंभे की कथा आप कृपा करके सानू सुनाओ। हे महाराज सच्चे पातशाह कोई वडमुली कथा आप जी जगत दे विचों सानू सुनाना करो। धन सतगुरु श्री गुरु अर्जन देव साहिब महाराज सच्चे पातशाह जी सिखां दी बेनती करन ते ये वचन कीता है सिखो संसार दियां भावें बहुत सारिया कथा कथावां तुसां ने सुनिया होणगियां पर जो अकाल पुरख वाहिगुरू परमात्मा जी की कथा है
ਇਹਦੇ ਸਮਾਨ ਕੋਈ ਦੁਨੀਆ ਦੀ ਕਥਾ ਨਹੀਂ ਹੋ ਸਕਦੀ। ਅਜਿਹੀ ਕਥਾ ਕਦੇ ਵੀ ਤੁਸਾਂ ਨੇ ਨਾ ਸੁਣੀ ਹੋਵੇਗੀ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ ਅਕਥ ਔਰ ਅਗਾਧ ਬੋਧ ਕਥਾ ਹੈ, ਜਿਸ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਯਾਦ ਕੀਤਾ ਗਿਆ। ਪਰਮੇਸ਼ਰ ਦਾ ਬਲ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਪ੍ਰਤਾਪ ਤੇ ਪਰਮਾਤਮਾ ਦੀ ਵਿਆਪਕਤਾ ਦਰਸਾਈ ਹੈ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਹ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ੍ਰੇਸ਼ਟਤਾਈ ਵੀ ਸਤਿਗੁਰਾਂ ਨੇ ਦੱਸੀ ਹੈ। ਤੇ ਫਿਰ ਜਗਤ ਵਿੱਚੋਂ ਕੇਵਲ ਪਰਮਾਤਮਾ ਹੀ ਸਦੀਵ ਕਾਲ ਵਾਸਤੇ ਸੱਚਾ ਹੈ। ਜਿੰਨੇ ਵੀ ਜਗਤ ਦੇ ਜੀਵ ਜੰਤੂ ਹਨ, ਜਿੰਨੇ ਵੀ ਕੋਈ ਦੈਵੀ ਸ਼ਕਤੀਆਂ ਹਨ, ਸਭ ਬਿਨਸਨਹਾਰੇ ਨੇ। ਕੇਵਲ ਇੱਕ ਪਰਮਾਤਮਾ ਹੈ ਜੋ ਸਦਾ ਅਟਲ ਰਹਿੰਦਾ ਹੈ। ਸਾਧ ਸੰਗਤ, ਜਦੋਂ ਮਨੁੱਖ ਵਿਸ਼ਰਾਮ ਕਰਦਾ ਹੈ ਨਾ, ਉਹਨੂੰ ਨਿਤ ਕਿਰਿਆ ਆਖਿਆ ਜਾਂਦਾ ਹੈ। ਇੱਕ ਨਿਤ ਪਰਲੋ ਹੁੰਦੀ ਹੈ, ਇੱਕ ਨਿਮਿਤ ਪਰਲੋ, ਇੱਕ ਅਵਾਂਤਰ ਪਰਲੋ ਤੇ ਚੌਥੀ ਹੁੰਦੀ ਹੈ ਮਹਾਪਰਲੋ। ਭਾਵ ਜਦੋਂ ਮਹਾਪਰਲੋ ਆਉਂਦੀ ਹੈ ਤੇ ਉਦੋਂ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਸਰੂਪ ਦੇ ਵਿੱਚ ਮਿਲ ਜਾਂਦੀ ਹੈ। ਐਸੀ ਹੈਰਾਨ ਕਰ ਦੇਣ ਵਾਲੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਗੰਮੀ ਕਥਾ, ਜਿਸ ਨੂੰ ਆਪਣੇ ਬਲ ਦੇ ਨਾਲ ਕੋਈ ਜੀਵ ਕਥਨ ਨਹੀਂ ਕਰ ਸਕਦਾ, ਨਾ ਹੀ ਸਮਗਰ ਉਸ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ ਗਾ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਿਤਾ ਪਾਤਸ਼ਾਹ ਜੀ ਦੇ ਬਚਨ ਹਨ ਕਿ ਜਗਤ ਅੰਦਰ ਜਿਹੜੀਆਂ ਦੈਵੀ ਸ਼ਕਤੀਆਂ ਹਨ, ਜੀਵ ਜੰਤੂ ਤਾਂ ਕਿਧਰੇ ਹੋਏ, ਇਹ ਦੈਵੀ ਸ਼ਕਤੀਆਂ ਦੇ ਵੀ ਪਰਮਾਤਮਾ ਨੇ ਉਮਰਾਂ ਲਿਖੀਆਂ ਹੋਈਆਂ ਨੇ। ਸਾਧ ਸੰਗਤ, ਪਤਾ ਨਹੀਂ ਕਿੰਨੇ ਕੋ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਮੰਡ ਅਕਾਲ ਪੁਰਖ ਪਰਮਾਤਮਾ ਦੇ ਵਸਦੇ ਹੈ। ਕਰੋੜਾਂ ਹੀ ਬ੍ਰਹਮੇ, ਕਰੋੜਾਂ ਹੀ ਵਿਸ਼ਨੂੰ, ਸ਼ਿਵ ਜੀ ਆਦਿਕ ਦੈਵੀ ਸ਼ਕਤੀਆਂ ਪਰਮਾਤਮਾ ਦੀਆਂ ਪੈਦਾ ਕੀਤੀਆਂ ਹਨ। ਜੇ ਇੱਕ ਰੋਮ ਦੇ ਵਿੱਚ ਐਸੇ ਕਰੋੜਾਂ ਹਨ ਤੇ ਸਾਧ ਸੰਗਤ ਕਿਵੇਂ ਉਹ ਪਰਮਾਤਮਾ ਦੇ ਗੁਣਾਂ ਨੂੰ ਫਿਰ ਸਮਗਰ ਕਥਨ ਕੀਤਾ ਜਾ ਸਕਦਾ ਹੈ, ਜਿਸ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਮੰਡ ਵਸਦੇ ਪਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਕਹਿੰਦੇ ਹਨ ਕਿ ਕਿਵੇਂ ਉਹ ਵਾਹਿਗੁਰੂ ਦੇ ਗੁਣਾਂ ਨੂੰ ਕੋਈ ਕਥਨ ਕਰ ਲਓ। ਇੱਕ ਸ਼ਿਵ ਜੀ ਅਵਤਾਰ ਧਾਰਦਾ ਹੈ ਤੇ ਦੂਜਾ ਚਲਿਆ ਜਾਂਦਾ, ਦੂਜਾ ਆਉਂਦਾ ਤੇ ਫਿਰ ਪਰਮਾਤਮਾ ਦਾ ਸੱਦਾ ਆਉਣ ਤੇ ਜਗਤ ਵਿੱਚੋਂ ਤੁਰ ਜਾਂਦਾ ਹੈ। ਇਸੇ ਤਰ੍ਹਾਂ ਬ੍ਰਹਮਾ, ਵਿਸ਼ਨੂੰ, ਜਿੰਨੇ ਵੀ ਜਗਤ ਦੇ ਅਵਤਾਰ ਹੋਏ ਨੇ, ਬੇਅੰਤ ਸਤਿਗੁਰੂ ਜੀ ਨੇ ਕਥਨ ਕੀਤੇ ਹੈ। ਕੋਈ ਇੱਕ ਚਾਰ ਨਹੀਂ ਹੈ। एक सेव पए एक गए एक फेर पए, रामचंद्र कृष्ण के अवतार भी अनेक है। ब्रह्मा और विष्णु कहते संसार के अंदर ब्रह्मा विष्णु आदिक कृष्ण जी आदिक जिन्ने भी जगत के दैवी शक्तियाँ हुए ने समय के अवतार हुए हैं। महाराज सच्चे पातशाह कहते ये सिमरतियाँ शास्त्र सुरतियाँ जिन्ने भी धार्मिक ग्रंथ हैं सबना के होए हुए संसार के अंदर चले जाना कीते हैं। फिर इत्थे ही बस नहीं, अंसा अवतार, असनी अवतार, मोनदी कुमार आदि किन्ने किन्ने जगत के अंदर साध संगत रजवाड़े भी हुए, बड़े बड़े बादशाह वाले भी हुए है। और महाराज सच्चे पातशाह कहते भावें पीर पैगंबर भी जगत में हुए ने। जिस धरती से पैदा हुई से उस धरती में ही उन्होंने मिल जाना किया। जिस मिट्टी तो परमात्मा ने उन्होंने पैदा किया से उस मिट्टी में आखिरकार मिल गए। ऐसे बेअंत बहुत सारिया भावें संसार दी दैवी शक्तियाँ हैं। ब्रह्मा और विष्णु कहते वेद पुराण कहते सिमरत समूहन कह होए हुए बिताए हैं। मोन दी मदार कहते अश्वनी कुमार कहते अंसा अवतार कहते काल बस पए हैं। सारे काल दे वस विच पै गए ने। फिर महाराज सच्चे पातशाह दशमेश पिता जी ने वचन किया है, हजूर कहते पीर पैगंबर कहते गने ना परत एते, उन्होंने गिनती नहीं की जा सकती। किन्ने को पीर पैगंबर जगत विच परमात्मा दे पैदा किए
ਪਰ ਹੰਕਾਰ ਕਰਨ ਤੇ ਉਹ ਵੀ ਸਾਧ ਸੰਗਤ ਭੂਮੀ ਦੇ ਵਿੱਚ ਪੈਦਾ ਹੋਏ, ਆਖਰਕਾਰ ਭੂਮੀ ਵਿੱਚ ਹੀ ਮਿਲ ਗਏ। ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪੀਰ ਉਹ ਪੈਗੰਬਰ ਕੀਤੇ ਗਨੇ ਨਾ ਪਰਤ ਏਤੇ ਭੂਮ ਹੀ ਤੇ ਹੋਏ ਕਰ ਫਿਰ ਭੂਮ ਹੀ ਮਿਲਾਈ ਹੈ। ਕੇਵਲ ਫਿਰ ਪਰਮਾਤਮਾ ਹੀ ਸਦੀਵ ਕਾਲ ਵਾਸਤੇ ਸੱਚਾ ਹੈ। ਜੇ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੀ ਅਕਥ ਕਥਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਬੇਨਤੀ ਕਰਨ ਦੇ ਗਰੀਬ ਨਵਾਜ ਸਤਿਗੁਰੂ ਜੀ ਇਹ ਪਾਵਨ ਸ਼ਬਦ ਰਾਹੀਂ ਬਖਸ਼ਿਸ਼ ਕਰ ਰਹੇ ਨੇ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਭਾਵਨਾ ਸਹਿਤ ਬੈਠ ਕੇ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਰਸਮਾਂ ਨੂੰ ਕਰੋ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਅਸ਼ਟਪਦੀ ਘਰ ਸੇਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸਾਰੰਗ ਰਾਗ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਸ਼ਟਪਦੀ 8 ਪੌੜੀਆਂ ਵਾਲਾ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਿੱਛੇ ਸ਼ਬਦਾਂ ਦੀ ਵਿਚਾਰ ਆਈ ਹੈ। ਗਰੀਬ ਨਵਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 6ਵੇਂ ਸੁਰ ਤਾਲ ਦੇ ਵਿੱਚ ਪਾਵਨ ਸ਼ਬਦ ਰਾਹੀਂ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹੀ ਨੇ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਰਮਾਤਮਾ ਦਾ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਉਸ ਵਾਹਿਗੁਰੂ ਜੀ ਦੀ ਸ਼ਕਤੀ ਨੂੰ ਸਤਿਗੁਰਾਂ ਦੀ ਰਹਿਮਤ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕਰਨੇ ਕਰਕੇ, ਗੁਰੂ ਬਚਨਾਂ ਨੂੰ ਸਤ ਕਰਕੇ ਮੰਨਣੇ ਕਰਕੇ, ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਚੱਲਣੇ ਕਰਕੇ ਉਸ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। हे श्रेष्ठ जनों, जो अगम और अगाध कथा है परमात्मा दी सुनो, क्योंकि जगत दी बहुत सारिया कथावां भावें सुनिया होणगियां, पर ऐसी अगम और अगाध अकाल पुरख वाहिगुरू जी की कथा है जिहदे समान कोई दुनिया की कथा नहीं है, ना ही कोई हो सकेगी। महाराज सच्चे पातशाह कहते अगम जो गमां तो रहित परमात्मा की कथा है। मन करके भी अकाल पुरख वाहिगुरू की कथा दे ताई सत संगत समग्र कोई गमता नहीं कर सकता। अगाध ऐसी डूंघाई दे विच परमात्मा की कथा है जिस नूं अपने बल दे नाल मनुख समझ नहीं सकता। किवें कोई समझ सकेगा? सत संगत जिथों जगत के अंदर अकाल पुरख वाहिगुरू परमात्मा ने सृष्टि दे विच जीव नूं पैदा कीता है। ये पता नहीं बेअंत ही सृष्टियां परमात्मा दे एक रूम दे विच वसदियां ने, ते फिर किवें परमात्मा दी अगम अगाध बोध कथा नूं कोई कथन कर सकेगा? महाराज सच्चे पातशाह जी ने वचन किया है, अगम अगाध सुनहो जन कथा। हे परमेश्वर दे प्यारे जनो, अकाल पुरख वाहिगुरू जी की अगाध बोध कथा नूं सुनना करो। उस अकाल पुरख वाहिगुरू परमात्मा की कोई सभा भी है, क्योंकि पिछले शब्द के नाल सुमेल खांदा है। जिवें पिछले शब्द के भी सिखां ने बेनती की सी, महाराज किसी राजे के बाप-दाप कथा सुना दो, ते हजूर ने वचन किया सी, को हाल समान नहीं राजा, कि परमेश्वर के समान को दुनिया का वड्डा प्रताप वाला राजा नहीं हो सकता। और नाल इहो ही सिखां ने बेनती की, महाराज कोई सभा भी है परमात्मा की। सतगुरु अर्जन देव साहिब जी ने वचन किया, पार ब्रह्म की अज रज सभा। बड़ी हैरान कर देने वाली, बड़ी आश्चर्य भरी अकाल पुरख वाहिगुरू जी की सभा है, जिथे अकाल पुरख परमात्मा ने साध संगत सारी सृष्टि में अपना निवास किया होया। महाराज सच्चे पातशाह कहते ऐसी वो वड्डी
ਤੇ ਡੂੰਘਾਈ ਦੇ ਵਿੱਚ ਹੈ, ਜਿਹਨੂੰ ਸਾਧ ਸੰਗਤ ਨਾ ਤਾਂ ਤੋਲਿਆ ਜਾ ਸਕਦਾ, ਨਾ ਮਾਪਿਆ ਜਾ ਸਕਦਾ, ਨਾ ਗਿਣਤੀ ਕੀਤੀ ਜਾ ਸਕਦੀ ਹੈ। ਐਸੀ ਵੱਡੀ ਅਕਾਲ ਪੁਰਖ ਪ੍ਰਮਾਤਮਾ ਦੀ ਹੈਰਾਨ ਕਰ ਦੇਣ ਵਾਲੀ ਵਾਹਿਗੁਰੂ ਜੀ ਦੀ ਸਭਾ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਸਦਾ ਸਦਾ ਸਤਿਗੁਰ ਨਮਸਕਾਰ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਭਾ ਦੇ ਬਾਬਤ ਜਾਣਨ ਦੇ ਲਈ ਸਦਾ ਸਦਾ ਵਾਸਤੇ ਸਤਿਗੁਰੂ ਜੀ ਨੂੰ ਨਮਸਕਾਰਾਂ ਕਰਨੀਆਂ ਬਣਦੀਆਂ ਹਨ। ਬਾਰ-ਬਾਰ ਮਨ ਕਰਕੇ ਵੀ ਨਮਸਕਾਰਾਂ ਕਰੋ, ਬਾਣੀ ਕਰਕੇ ਵੀ ਨਮਸਕਾਰਾਂ ਕਰੋ, ਸਰੀਰ ਕਰਕੇ ਵੀ ਸਤਿਗੁਰੂ ਜੀ ਦੇ ਚਰਨਾਂ ਤੇ ਨਤਮਸਤਕ ਹੋਣਾ ਕਰੋ ਬਾਰ-ਬਾਰ। ਕਿਉਂਕਿ ਇੱਕ ਵਾਰ, 2, 4, 5, 7 ਵਾਰ ਨਹੀਂ, ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਮਹਿ ਤਰਾਪੀਐ। ਬਾਰ ਬਾਰ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਨਾ ਹੈ, ਗੁਰ ਪਰਮੇਸ਼ਰ ਏਕੋ ਜਾਣ ਕਰਕੇ ਕਿ ਪਰਮਾਤਮਾ ਤੂੰ ਆਪ ਹੀ ਸਤਿਗੁਰੂ ਜੀ ਦਾ ਸਰਗੁਣ ਸਰੂਪ ਹੈ। ਇਹ ਨਿਰਗੁਣ ਸਰੂਪ ਤੂੰ ਸਰਗੁਣ ਸਰੂਪ ਜਗਤ ਦੇ ਵਿੱਚ ਪ੍ਰਗਟ ਕੀਤਾ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕੇ ਸਤਿਗੁਰੂ ਜੀ ਵਚਨ ਕਰ ਰਹੇ ਨੇ ਕਿ ਬਾਰ-ਬਾਰ ਗੁਰੂ ਚਰਨਾਂ ਤੇ ਨਮਸਕਾਰਾਂ ਕਰਨੀਆਂ ਬਣਦੀਆਂ ਹਨ। ਸਾਧ ਸੰਗਤ, ਜਿਵੇਂ ਬਾਰ-ਬਾਰ ਕੋਈ ਕਾਰਜ ਕੀਤਾ ਜਾਵੇ ਤੇ ਜਗਤ ਦੇ ਲੋਕ ਕਈ ਵਾਰ ਉਹਨੂੰ ਕਹਿ ਦਿੰਦੇ ਜੀ ਪੁਨਰੁਕਤ ਦੋਸ਼ ਹੈ, ਬਾਰ-ਬਾਰ ਜਿਹੜਾ ਕੰਮ ਕਰਨਾ ਤੇ ਬਾਰ-ਬਾਰ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਦਾ ਜੋ ਉਚਾਰਨ ਕਰਨਾ ਹੈ। ਤੇ ਜਗਤ ਦੇ ਭੁਲੱਕੜ ਲੋਕ ਇਹ ਵੀ ਕਹਿ ਦਿੰਦੇ ਹਨ ਜੀ ਤੋਤਾ ਰਟਨ ਹੈ, ਬਾਰ-ਬਾਰ ਸਿਮਰਨ ਨਹੀਂ ਕਰਨਾ ਚਾਹੀਦਾ। ਪਰ ਸਾਧ ਸੰਗਤ, ਗੁਰੂ ਕੀ ਬਾਣੀ ਜੇ ਬਾਰ-ਬਾਰ ਸਾਨੂੰ ਇਹ ਵਚਨ ਕਰ ਰਹੀ ਹੈ, ਪ੍ਰੇਰਿਤ ਕਰ ਰਹੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੰਬੋਧਨ ਕਰ ਰਹੇ ਨੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਹੇ ਪ੍ਰਾਣਾ ਤਾਰੇ ਜੀਵ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ, ਊਠਤ ਬੈਠਤ ਸੋਵਤ ਜਾਗਤ, ਮਾਰਗ ਚਲਤ ਹਰੇ ਹਰ ਧਿਆਈਐ। ਹਰ ਸਮੇਂ ਚੱਲਦਿਆਂ ਫਿਰਦਿਆਂ, ਖਾਂਦਿਆਂ ਪਹਿਨਦਿਆਂ ਕਦੇ ਵੀ ਰੱਬੀ ਯਾਦ ਨੂੰ ਵਿਸਾਰਨਾ ਨਾ। ਤੇ ਪਰ ਅੱਜ ਜਗਤ ਦੇ ਭੁਲੱਕੜ ਲੋਕ ਕਈ ਜਾਣ ਕੇ ਪੁਨਰੁਕਤ ਦੋਸ਼ ਹੁੰਦਾ ਹੈ, ਬਾਰ-ਬਾਰ ਜਿਹੜਾ ਕਿਸੇ ਕਾਰਜ ਨੂੰ ਕਰਨਾ। ਤੇ ਸਾਧ ਸੰਗਤ, ਫਿਰ ਸਵਾਸ ਅਸੀਂ ਕਿਉਂ ਬਾਰ-ਬਾਰ ਲੈਂਦੇ ਹਾਂ ਜੇ ਪੁਨਰੁਕਤ ਦੋਸ਼ ਹੁੰਦਾ ਹੈ? ਬਾਰ-ਬਾਰ ਕਿਉਂ ਫਿਰ ਅਸੀਂ ਸਵਾਸ ਲੈਂਦੇ ਹਾਂ? ਭੋਜਨ ਕਿਉਂ ਅਸੀਂ ਬਾਰ-ਬਾਰ ਛਕਦੇ ਹਾਂ? ਕੱਪੜੇ ਕਿਉਂ ਤਰ੍ਹਾਂ ਦੇ ਆਪਣੇ ਤਨ ਦੇ ਉੱਪਰ ਪਹਿਨਦੇ ਹਾਂ? ਇਹ ਕਈ ਤਰ੍ਹਾਂ ਦੇ ਫਿਰ ਸਵਾਲ ਬਣ ਜਾਂਦੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਸਾਨੂੰ ਮਨ ਵਿੱਚ ਸ਼ਰਧਾ ਤੇ ਭਾਵਨਾ ਧਾਰਨ ਕਰਕੇ ਗੁਰੂ ਚਰਨਾਂ ਤੇ ਬਾਰ-ਬਾਰ ਨਮਸਕਾਰਾਂ ਕਰਨੀਆਂ ਚਾਹੀਦੀਆਂ ਹਨ। ਮਨ ਵਿੱਚ ਨਿਸ਼ਚਾ ਤੇ ਭਰੋਸਾ ਧਾਰਨ ਕਰਕੇ, ਕਿਉਂਕਿ ਸਾਧ ਸੰਗਤ ਅੱਜ ਬਹੁਤਾਰ ਦੇ ਵਿੱਚ ਸ਼ੰਕੇ ਪਾਏ ਜਾ ਰਹੇ ਹਨ। ਸ਼ਰਧਾ ਤੋਂ ਹੀਣੇ ਸਾਨੂੰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਬਾਰ-ਬਾਰ ਗੁਰੂ ਕੀ ਬਾਣੀ ਪੜ੍ਹਨ ਦੀ ਲੋੜ ਨਹੀਂ, ਗੁਰਬਾਣੀ ਨੂੰ ਸਮਝਣ ਦੀ ਲੋੜ ਹੈ। ਠੀਕ ਹੈ, ਸਮਝਣਾ ਵੀ ਬਹੁਤ ਜ਼ਰੂਰੀ ਹੈ। ਸਮਝ ਤਾਂ ਹੀ ਪਾਵੇਗੀ ਜੇ ਗੁਰੂ ਕੀ ਬਾਣੀ ਨੂੰ ਪੜ੍ਹਾਂਗੇ। ਜੇ ਪੜ੍ਹਿਆ ਹੀ ਨਾ ਤੇ ਸਮਝ ਆਪਣੇ ਆਪ ਤਾਂ ਪੈ ਨਹੀਂ ਜਾਣੀ। ਇਸ ਲਈ ਗੁਰਬਾਣੀ ਨੂੰ ਪੜ੍ਹਨ ਦੇ ਨਾਲ, ਭਾਵਨਾ ਪ੍ਰੇਮ ਦੇ ਨਾਲ ਪੜ੍ਹਾਂਗੇ, ਵਿਚਾਰਾਂਗੇ ਤਾਂ ਹੀ ਸਮਝ ਪੈਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਵਚਨ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਜਾਣ ਕਰਕੇ ਸਤਿਗੁਰੂ ਜੀ ਦੇ ਚਰਨਾਂ ਤੇ ਬਾਰ-ਬਾਰ ਸਾਨੂੰ ਨਮਸਕਾਰਾਂ ਕਰਨੀਆਂ ਚਾਹੀਦੀਆਂ ਹਨ। ਸਾਧ ਸੰਗਤ, ਨਿਤਨੇਮ ਦੇ ਅੰਮ੍ਰਿਤ ਵੇਲੇ ਦੀ ਪਾਵਨ ਬਾਣੀਆਂ ਵਿੱਚ ਜੋ ਜਾਪ ਸਾਹਿਬ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚੋਂ, ਜਿਵੇਂ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਆਰੰਭਤਾ ਵਿੱਚ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਇਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵਿੱਚ ਜਾਪ ਸਾਹਿਬ ਪਾਵਨ ਗੁਰੂ ਕੀ ਬਾਣੀ ਦਾ ਪਾਠ ਹੈ, ਜਿਸ ਨੂੰ ਨਮਸਕਾਰਾਂ ਦੀ ਬਾਣੀ ਵੀ ਆਖਿਆ ਜਾਂਦਾ ਹੈ। ਹਰ ਇੱਕ ਪੰਕਤੀ ਦੇ ਵਿੱਚ ਪਰਮਾਤਮਾ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਹਰ ਇੱਕ ਪੰਕਤੀ ਦੇ ਵਿੱਚ ਚਾਹੇ ਨਮਸਤਵੰ ਪਾਠ ਆਇਆ, ਚਾਹੇ ਨਮਸਤੰ ਆਇਆ, ਚਾਹੇ ਨਮੋ ਪਾਠ ਆਇਆ, ਚਾਹੇ ਨਮਸਤਸਤ ਆਇਆ, ਜਿੰਨੇ ਵੀ ਇਹ ਸਾਧ ਸੰਗਤ ਪਾਵਨ ਬਾਣੀ ਵਿੱਚ ਪਾਠ ਆਏ ਨੇ, ਹਰ ਇੱਕ ਪੰਕਤੀ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਮਸਕਾਰ ਕੀਤੀ ਗਈ ਹੈ। ਇਹ ਪਰਮਾਤਮਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ,
ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ। ਹੇ ਪ੍ਰਮਾਤਮਾ, ਨਿਰਗੁਣ ਸਰੂਪ ਦੇ ਵਿੱਚ ਤੇਰਾ ਕੋਈ ਰੂਪ ਨਹੀਂ, ਤੈਨੂੰ ਨਮਸਕਾਰ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਾਲ ਤੋਂ ਰਹਿਤ ਹਸਤੀ, ਤੈਨੂੰ ਸਾਡੀ ਨਮਸਕਾਰ ਹੈ। ਹੇ ਅਕਾਲ ਪੁਰਖ ਪਰਮਾਤਮਾ, ਤੂੰ ਜੂਨਾ ਤੋਂ ਰਹਿਤ ਹੈ, ਕਰਮਾਂ ਤੋਂ ਰਹਿਤ ਹੈ। ਇਹ ਤੈਨੂੰ ਬਾਰ-ਬਾਰ ਸਾਡੀਆਂ ਨਮਸਕਾਰਾਂ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਬਾਰ-ਬਾਰ ਗੁਰੂ ਚਰਨਾਂ 'ਤੇ ਸਾਨੂੰ ਨਮਸਕਾਰਾਂ ਕਰਨੀਆਂ ਚਾਹੀਦੀਆਂ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਫਿਰ ਦਾਤ ਕੀ ਪ੍ਰਾਪਤ ਹੋਵੇ। ਜੇ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੇ ਚਰਨਾਂ 'ਤੇ ਬਾਰ-ਬਾਰ ਨਮਸਕਾਰਾਂ ਕਰਦੇ ਹਾਂ, ਗੁਰ ਕਿਰਪਾ ਤੇ ਗੁਣ ਗਾਏ ਅਪਾਰ। ਕਿਉਂਕਿ ਜੇ ਅਪਾਰ ਪਰਮਾਤਮਾ ਦੇ ਬੇਅੰਤ ਗੁਣ ਹਨ, ਉਹ ਤਾਂ ਹੀ ਗਾਏ ਜਾ ਸਕਦੇ ਹੈ ਜੇ ਸਤਿਗੁਰੂ ਜੀ ਦੀ ਕਿਰਪਾ ਹੋਵੇਗੀ। ਤੇ ਕਿਰਪਾ ਤਾਂ ਹੋਵੇਗੀ ਜੇ ਨਿਮਰਤਾਵਾਨ ਹੋ ਕੇ ਝੁਕੇ ਸਤਿਗੁਰੂ ਜੀ ਦੇ ਚਰਨਾਂ 'ਤੇ ਮਨ ਬਾਣੀ ਸੀਰ ਕਰਕੇ ਨਤਮਸਤਕ ਹੋਵਾਂਗੇ। ਹੰਕਾਰ ਦੇ ਸਹਿਤ ਕਦੇ ਵੀ ਕੁਝ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸਾਧ ਸੰਗਤ, ਹੰਕਾਰੀ ਬੰਦਾ ਤਾਂ ਦੁਨੀਆ ਦਾ ਕੋਈ ਦੁਨਿਆਵੀ ਗੁਣ ਨਹੀਂ ਪ੍ਰਾਪਤ ਕਰ ਸਕਦਾ। ਤੇ ਪਰਮਾਰਥ ਦੇ ਰਸਤੇ 'ਤੇ ਚੱਲਣਾ, ਵਾਹਿਗੁਰੂ ਦੀ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰਨਾ, ਇਹ ਤਾਂ ਬੜੀ ਸੂਖਮ ਕਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਬਚਨ ਪਏ ਕਰ ਰਹੇ ਹਨ, ਗੁਰ ਕਿਰਪਾ ਤੇ ਗੁਣ ਗਾਏ ਅਪਾਰ। ਅਪਾਰ ਜਿਨ੍ਹਾਂ ਗੁਣਾਂ ਦਾ ਕੋਈ ਅੰਤ ਨਹੀਂ ਪੈਂਦਾ। ਪਰਮੇਸ਼ਰ ਦੇ ਅਪਾਰ ਗੁਣ ਤਾਂ ਗਾਏ ਜਾ ਸਕਦੇ ਹਨ ਜੇ ਸਤਿਗੁਰੂ ਜੀ ਦੀ ਕਿਰਪਾ ਹੋਵੇ। ਇਸ ਲਈ ਪ੍ਰਾਣਾ ਤਾਰੇ ਜੀਵ ਬਾਰ-ਬਾਰ ਗੁਰੂ ਚਰਨਾਂ 'ਤੇ ਨਤਮਸਤਕ ਹੋਇਆ ਕਰ। ਭਾਵਨਾ ਪ੍ਰੇਮ ਧਾਰਨ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰਾਂ ਕਰਿਆ ਕਰ। ਤੇ ਪਰ ਸਾਧ ਸੰਗਤ, ਸਾਡਾ ਸੁਭਾਅ ਕਿੱਦਾਂ ਦਾ? ਦੇਖਾ ਦਿਖਾਈ ਗੁਰੂ ਚਰਨਾਂ ਵਿੱਚ ਆਉਂਦੇ ਤਾਂ ਹਾਂ, ਪਰ ਭਾਵਨਾ ਦੇ ਨਾਲ ਕਦੇ ਆਪਣਾ ਮੱਥਾ ਵੀ ਨਹੀਂ ਸੀ ਧਰਤੀ 'ਤੇ ਲਗਾਉਂਦੇ। ਨਾ ਤਾਂ ਕਿਤੇ ਪੱਗ ਨਾ ਮੈਲੀ ਹੋ ਜਾਵੇ, ਕਿਤੇ ਮੇਰੀ ਪਗੜੀ ਟੇਢੀ ਨਾ ਹੋ ਜਾਵੇ। ਪਰ ਸਾਧ ਸੰਗਤ, ਗੁਰਮਰਜ਼ਾਦਾ ਤਾਂ ਇਹ ਵੈ ਕਿ ਦੋਵੇਂ ਹੱਥਾਂ ਦੀਆਂ ਹਥੇੜੀਆਂ ਭਾਵਨਾ ਦੇ ਨਾਲ ਵਿਛਾਈ 'ਤੇ ਲਗਾ ਕੇ ਮਸਤਕ ਆਪਣਾ ਵਿਛਾਈ 'ਤੇ ਲਾਉਣਾ। ਇਹ ਮਨ ਵਿੱਚ ਭਾਵਨਾ ਬਣਾ ਕੇ ਕਿ ਸਤਿਗੁਰੂ ਜੀ ਦੇ ਚਰਨਾਂ 'ਤੇ ਮੈਂ ਆਪਣਾ ਸੀਸ ਰੱਖ ਰਿਹਾ। ਐਸੀ ਮਨ ਵਿੱਚ ਭਾਵਨਾ ਬਣਾ ਕੇ ਨਮਸਕਾਰ ਕਰਨੀ। ਦੇਖਾ ਦਿਖਾਈ ਤਾਂ ਸਾਧ ਸੰਗਤ ਜਿਵੇਂ ਕੋਈ ਕਸਰਤ ਕਰਦਾ ਹੈ, ਉਹ ਤਾਂ ਫਿਰ ਕਸਰਤ ਵਾਲਾ ਹਿਸਾਬ ਹੋ ਗਿਆ। ਦੇਖਾ ਦਿਖਾਈ ਨਹੀਂ ਹੋਈ ਤਾਂ ਹਾਂ, ਪਰ ਮਨ ਵਿੱਚ ਭਾਵਨਾ ਨਹੀਂ ਧਾਰਨ ਕੀਤੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਭਾਵਨਾ ਦੇ ਨਾਲ ਗੁਰੂ ਚਰਨਾਂ 'ਤੇ ਨਮਸਕਾਰ ਕਰਨੀ ਚਾਹੀਦੀ ਹੈ, ਜਿਸ ਕਰਕੇ ਅਪਾਰ ਵਾਹਿਗੁਰੂ ਜੀ ਦੇ ਗੁਣ ਗਾਉਣ ਦੀ ਦਾਤ ਮਿਲ ਜਾਵੇ। ਮਨ ਭੀਤਰ ਹੋਵੇ ਪ੍ਰਗਾਸ। ਫਿਰ ਸਿਮਰਨ ਕਰਨੇ ਕਰਕੇ ਅਪਾਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਨਾਲ ਮਨ ਭੀਤਰ, ਭੀਤਰ ਦਾ ਆਖਰੀ ਅਰਥ ਹੈ ਵਿੱਚ, ਮਨ ਦੇ ਵਿੱਚ, ਸਾਡੇ ਹਿਰਦੇ ਦੇ ਅੰਦਰ ਫਿਰ ਪ੍ਰਮਾਤਮਾ ਦੀ ਪ੍ਰਾਪਤੀ ਦਾ ਪ੍ਰਕਾਸ਼ ਹੋ ਜਾਵੇਗਾ, ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਤੇ ਸਾਧ ਸੰਗਤ, ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਵੇ ਉੱਥੇ ਅਗਿਆਨ ਮਿਟ ਜਾਂਦਾ ਹੈ। ਜਿਵੇਂ ਰਾਤ ਦੇ ਸਮੇਂ ਚੰਦਰਮਾ ਦਾ ਪ੍ਰਤੀਬਿੰਬ ਹੁੰਦਾ ਹੈ, ਕਿਰਨਾਂ ਪੈਂਦੀਆਂ ਨੇ, ਸੂਰਜ ਚੜ੍ਹਦਾ ਹੈ ਤੇ ਚੰਦਰਮਾ ਨਜ਼ਰ ਨਹੀਂ ਆਉਂਦਾ। ਸਾਧ ਸੰਗਤ, ਇਸੇ ਤਰ੍ਹਾਂ ਜਿੰਨੀ ਦੇਰ ਤੱਕ ਗਿਆਨ ਰੂਪੀ ਸੂਰਜ ਹਿਰਦੇ ਅੰਦਰ ਨਹੀਂ ਚੜ੍ਹਦਾ, ਇਉਂ ਕਹਿ ਲਈਏ ਕਿ ਗਿਆਨ ਰੂਪੀ ਦੀਵਾ ਹਿਰਦੇ ਵਿੱਚ ਨਹੀਂ ਬਲਦਾ, ਉਨੀ ਦੇਰ ਤੱਕ ਕਦੇ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਮਨ ਭੀਤਰ ਹੋਵੇ ਪ੍ਰਗਾਸ। ਹਿਰਦੇ ਰੂਪੀ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਗਿਆਨ ਸਰੂਪ ਦਾ ਪ੍ਰਕਾਸ਼ ਹੋ ਜਾਵੇਗਾ। ਗਿਆਨ ਅੰਜਨ ਅਗਿਆਨ ਵਿਨਾਸ਼। ਤੇ ਸਤਿਗੁਰੂ ਜੀ ਕਿਰਪਾ ਕਰ ਦੇਣਗੇ। ਮਨ ਬੁੱਧ ਨੇਤਰਾਂ ਦੇ ਵਿੱਚ ਸਾਧ ਸੰਗਤ ਉਗਦੀਆਂ ਜੁਗਦੀਆਂ ਰੂਪੀ ਸਲਾਈਆਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਗਿਆਨ ਰੂਪੀ ਸੁਰਨਾ ਪਾ ਦੇਣਗੇ, ਜਿਸ ਕਰਕੇ ਅਗਿਆਨ ਦਾ ਵਿਨਾਸ਼ ਹੋ ਜਾਵੇਗਾ, ਇਹਦਾ ਅੰਤ ਹੋ ਜਾਵੇਗਾ। ਅਗਿਆਨਤਾ ਦੀ ਗਾਫਲਤਾ ਵਿੱਚੋਂ ਨਿਕਲ ਕੇ ਗਿਆਨ ਸਰੂਪ ਦੇ ਵਿੱਚ ਫਿਰ ਜੀਵ ਆ ਜਾਂਦਾ ਹੈ। ਜੇ ਸਤਿਗੁਰੂ ਜੀ ਦੇ ਚਰਨਾਂ 'ਤੇ ਭਾਵਨਾ ਦੇ ਨਾਲ ਨਮਸਕਾਰਾਂ ਕਰਦਾ ਹੈ, ਗੁਰੂ ਕਿਰਪਾ ਦਾ ਪਾਤਰ ਬਣ ਕੇ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਵੱਡੀ ਬੇਅੰਤ ਜਿਹੜੀ ਦਾਤ ਹੈ ਅੱਲਾ, ਅਕਾਲ ਪੁਰਖ ਵਾਹਿਗੁਰੂ ਦੇ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ।
ਵਿਸਥਾਰ। ਜਿੰਨਾ ਵੱਡਾ ਪਰਮਾਤਮਾ ਦਾ ਵਿਸਥਾਰ ਹੈ ਨਾ, ਸਾਧ ਸੰਗਤ ਉਹਦੀ ਮਿਤ ਮਰਜ਼ਾਦਾ ਨਹੀਂ ਕਥਨ ਕੀਤੀ ਜਾ ਸਕਦੀ ਕਿ ਕਿੰਨਾ ਬੇਅੰਤ ਪਰਮਾਤਮਾ ਨੇ ਕਿੰਨਾ ਵਿਸ਼ਾਲ ਜਗਤ ਦਾ ਵਿਸਥਾਰ ਕੀਤਾ ਹੋਇਆ ਹੈ। ਸਾਹਿਬ ਪਾਤਸ਼ਾਹ ਜੀ ਦੇ ਬਚਨ ਹਨ, ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਹੇ ਕਰਨਹਾਰੇ ਸ੍ਰਿਸ਼ਟੀ ਦੇ ਪਾਲਣਹਾਰੇ ਪਰਮੇਸ਼ਵਰ, ਤੇਰੀ ਕਰਤੇ ਮਿਤ ਮਰਜ਼ਾਦਾ ਨੂੰ ਕੋਈ ਜਾਣ ਨਹੀਂ ਸਕਦਾ। ਮਹਾਰਾਜ ਕੋਈ ਤਾਂ ਹੋਵੇਗਾ, ਫਿਰ ਕਹਿੰਦੇ ਗੁਰੂ ਸੂਰਮਾ ਹੋ ਸਕਦਾ ਹੈ ਜੋ ਅਕਾਲ ਪੁਰਖ ਵਾਹਿਗੁਰੂ ਕਰਨਹਾਰੇ ਪਰਮਾਤਮਾ ਦੀ ਮਿਤ ਮਰਜ਼ਾਦਾ ਨੂੰ ਕਥਨ ਕਰ ਸਕੇ। ਨਹੀਂ ਤਾਂ ਹੋਰ ਕੋਈ ਦੁਨੀਆ ਦੀ ਤਾਕਤ, ਕੋਈ ਦੁਨੀਆ ਦਾ ਜੀਵ ਨਹੀਂ ਹੋ ਸਕਦਾ ਜੋ ਪਰਮਾਤਮਾ ਦੀ ਮਰਜ਼ਾਦਾ ਨੂੰ ਕਥਨ ਕਰ ਸਕੇ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਜਾਂ ਫਿਰ ਗੁਰੂ ਸੂਰਮੇ ਵਿੱਚ ਪਰਮਾਤਮਾ ਨੇ ਸਮਰੱਥਾ ਬਖਸ਼ੀ ਹੈ। ਜਿਸ ਨੇ ਨਿਮਰਤਾਵਾਨ ਹੋ ਕੇ ਬਾਰ-ਬਾਰ ਗੁਰੂ ਚਰਨਾਂ ਤੇ ਨਮਸਕਾਰਾਂ ਪ੍ਰਾਪਤ ਕਰਨੀਆਂ ਨੇ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦੀਆਂ, ਉਹ ਫਿਰ ਗੁਰੂ ਸੂਰਮਾ ਜਾਣ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਵਿਸਥਾਰ ਵਿਸ਼ਾਲ ਉਸ ਵਾਹਿਗੁਰੂ ਪਰਮਾਤਮਾ ਦੀ ਮਰਜ਼ਾਦਾ ਹੈ, ਆਪਣੇ ਬਲ ਦੇ ਨਾਲ ਕੋਈ ਜਾਣ ਨਹੀਂ ਸਕਦਾ। ਤੇ ਜਗਤ ਦੇ ਅੰਦਰ ਸਾਧ ਸੰਗਤ ਕੋਈ ਉੱਚੀ ਕੁਲ ਦੇ ਵੀ ਜਨਮ ਲੈ ਲਵੇ, ਜੇ ਕਹਿੰਦੇ ਜੀ ਬੜੀ ਸ਼ੋਭਾ ਹੈ ਇਸ ਮਨੁੱਖ ਦੀ, ਬਹੁਤੇ ਧਨ ਪਦਾਰਥ ਹੋਣ ਤੇ ਬੜੀ ਸ਼ੋਭਾ ਹੈ ਇਸ ਮਨੁੱਖ ਦੀ, ਬੜਾ ਧਨੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਅਕਾਲ ਪੁਰਖ ਪਰਮਾਤਮਾ ਜੈਸੀ ਸ਼ੋਭਾ ਨਹੀਂ ਕਿਸੇ ਦੀ ਵੀ ਹੋ ਸਕਦੀ, ਨਾ ਹੀ ਕਿਸੇ ਦੀ ਸੀ, ਨਾ ਹੀ ਹੈ, ਨਾ ਹੀ ਆਉਣ ਵਾਲੇ ਸਮੇਂ ਵਿੱਚ ਹੋ ਸਕੇਗੀ। ਐਸੀ ਅਪਰ ਅਪਾਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ੋਭਾ ਹੈ। ਕਿਉਂਕਿ ਜਗਤ ਦੇ ਜੀਵਾਂ ਦੀ ਸ਼ੋਭਾ ਕੇਵਲ ਅਪਰ ਪ੍ਰਕਿਰਤੀ ਤੱਕ ਸੀਮਤ ਹੈ, ਤੇ ਪਰਮਾਤਮਾ ਅਪਾਰ, ਇਹਦੇ ਤੋਂ ਵੀ ਪਰੇ ਉਹ ਪਰਮਾਤਮਾ ਸ਼ੋਭਾ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ, ਸ਼ੋਭਾ ਤਾ ਕੀ ਅਪਰ ਅਪਾਰ, ਜੋ ਅਰਾਰ ਪਾਰ ਦਾ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਐਸੀ ਅਪਾਰ ਵਾਹਿਗੁਰੂ ਜੀ ਦੀ ਸੱਚੀ ਸ਼ੋਭਾ ਹੈ। ਨਿਰਗੁਣ ਸਰੂਪ ਦੇ ਵਿੱਚ ਸਾਧ ਸੰਗਤ ਅਨੇਕਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਰੰਗਾਂ ਰੰਗਾਂ ਦੇ ਜੀਵਾਂ ਨੂੰ ਪੈਦਾ ਕੀਤਾ ਹੈ, ਤੇ ਅਨੇਕਾਂ ਹੀ ਰੰਗ ਹਨ, ਉਹਨਾਂ ਨੂੰ ਗਣਿਆ ਨਹੀਂ ਜਾ ਸਕਦਾ, ਕਥਨ ਕੀਤਾ ਹੀ ਨਹੀਂ ਜਾ ਸਕਦਾ ਕਿ ਪਰਮਾਤਮਾ ਕਿੱਦਾਂ ਦਾ ਆਪ ਜੀ ਦੇ ਸਰੂਪ ਦਾ ਰੰਗ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਤਿੰਨਾਂ ਗੁਣਾਂ ਤੋਂ ਵੀ ਅਤੀਤ ਪਰਮਾਤਮਾ ਜੀ ਦਾ ਸਰੂਪ ਹੈ। ਪਰ ਪਰਮੇਸ਼ਰ ਜਿਸ ਜੀਵ ਤੇ ਰਹਿਮਤ ਕਰ ਦਿੰਦਾ ਹੈ, ਤਰੁੱਠ ਜਾਂਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਫਿਰ ਬੁੱਝ ਲੈਂਦਾ ਹੈ। ਨਹੀਂ ਤੇ ਥੱਕ ਹਾਰ ਗਏ ਨੇ ਜਗਤ ਦੇ ਤਮਾਮ ਜੀਵ, ਪਰ ਪਰਮੇਸ਼ਰ ਦੀ ਬੇਅੰਤਤਾ ਨੂੰ ਕੋਈ ਕਥਨ ਨਹੀਂ ਕਰ ਸਕਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨੇਕ ਰੰਗ ਜਾ ਕੇ ਗਨੇ ਨਾ ਜਾਹੇ, ਅਨੇਕਾਂ ਰੰਗਾਂ ਰੰਗਾਂ ਦੇ ਜੀਵ ਜੰਤੂ ਪੈਦਾ ਕੀਤੇ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਸਾਧ ਸੰਗਤ ਕੀੜੀ ਤੋਂ ਲੈ ਕਰਕੇ ਹਾਥੀ ਤੱਕ ਕਿੰਨੇ ਕਿੰਨੇ ਪਸ਼ੂ ਪਰਿੰਦੇ ਹਨ, ਚਿੜੀਆਂ ਤੋਤੇ ਆਦਿਕ ਹਨ, ਕਿੰਨੇ ਕਿੰਨੇ ਰੰਗਾਂ ਰੰਗਾਂ ਦੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਹੈ, ਕੋਈ ਕਥਨ ਨਹੀਂ ਕਰ ਸਕਦਾ। ਇਸ ਲਈ ਪਾਤਸ਼ਾਹ ਜੀ ਵਚਨ ਕਰ ਰਹੇ ਨੇ, तमाम ऐसे रंगा रंगा दे जीव वाहिगुरू ने पैदा किए है, तमाम रंगा रंगा रूप होके वो परमात्मा वरत रहा है। उस वाहिगुरू के स्वरूप की परमात्मा के रंगा रूप होके वरतन नूं गिणिया नहीं जा सकता। जागत के अंदर जदों साध संगत सानू कोई पदार्थ की प्राप्ति हुंदी है ना, उस समय असीं खुश हुंदे हां। कोई पदार्थ खुश जाता है तो फिर मुड़ के गम के सहित हो जाइदा, बार बार चिंता करीदी है। पर परमात्मा अजिहा नहीं है, उन्हों ना तो खुशी है ना गमी है। एक सार उस अडोल अकाल पुरख वाहिगुरू जी का स्वरूप है। महाराज सच्चे पातशाह जी ने वचन किया, जीव की हालत दसी है, जब कश पावत तब गर्भ करत है, माया गई तब रोवन लगत है। जब कुछ प्राप्ति हो गई तो फिर मैं मेरी करनी शुरू कर देंदा है, तो जदों माया खुस जाती है तो फिर रोना शुरू हो जाता है कि मेरे को धन पदार्थ नहीं हैं। ऐसी जगत की हालत है, पर परमात्मा अजिहा नहीं है। ऐसी शोभा अपर अपार उस करनहारे प्यारे परमात्मा दी है
ਜਿਵੇਂ ਕੋਈ ਬੱਚਾ ਸਾਧ ਸੰਗਤ ਰੇਤੇ ਦਾ ਘਰ ਬਣਾ ਕੇ ਖੁਸ਼ ਨਹੀਂ ਹੁੰਦਾ ਤੇ ਢਾਹ ਕੇ ਫਿਰ ਦੁਖੀ ਵੀ ਨਹੀਂ ਹੁੰਦਾ, ਰੋਂਦਾ ਪਿੱਟਦਾ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਵਾਹਿਗੁਰੂ ਸ੍ਰਿਸ਼ਟੀ ਦੀ ਸਿਰਜਣਾ ਕਰਦਾ ਹੈ ਉਦੋਂ ਪ੍ਰਸੰਨ ਨਹੀਂ ਹੁੰਦਾ, ਤੇ ਜਦੋਂ ਮਹਾਪਰਲੈ ਕਰਕੇ ਜੀਵਾਂ ਨੂੰ ਸਮੇਟ ਲੈਂਦਾ ਉਦੋਂ ਗਮ ਦੇ ਸਹਿਤ ਵੀ ਨਹੀਂ ਹੁੰਦਾ। ਇੱਕ ਸਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਜਗਤ ਦੇ ਅੰਦਰ ਇੱਕ ਬ੍ਰਹਮਾ ਮੰਨ ਕਰਕੇ ਸਾਧ ਸੰਗਤ ਨੂੰ ਅਸੀਂ ਰੱਬ ਮੰਨੀ ਬੈਠੇ ਹਾਂ, ਪਰ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਅਨੇਕ ਬ੍ਰਹਮੇ ਅਨੇਕਾਂ ਹੈ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ, ਜੋ ਪਰਮੇਸ਼ਰ ਦੇ ਦਰ ਤੇ ਸਾਧ ਸੰਗਤ ਵੇਦਾਂ ਦੀਆਂ ਧੁਨਾਂ ਨੂੰ ਗਾਉਂਦੇ ਪਏ ਹਨ। ਪਰਮੇਸ਼ਰ ਦੇ ਦਰ ਤੇ ਖੜ ਕੇ ਵਾਹਿਗੁਰੂ ਤੋਂ ਸ਼ਕਤੀਆਂ ਪ੍ਰਾਪਤ ਕਰਨ ਦੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਖੜ ਕਰਕੇ ਉਸ ਵਾਹਿਗੁਰੂ ਜੀ ਦਾ ਜਸ ਗਾ ਰਹੇ ਹਨ। ਅਨੇਕਾਂ ਹੀ ਮਹੇਸ਼ ਸ਼ਿਵ ਜੀ ਜਿਹੜੇ ਹਨ ਉਹ ਪਰਮੇਸ਼ਰ ਦੇ ਦਰ ਤੇ ਬੈਠ ਕਰਕੇ ਧਿਆਨ ਧਾਰਨ ਕਰ ਰਹੇ ਹਨ। 88 ਹਜ਼ਾਰ ਵਾਰਾ ਸਾਧ ਸੰਗਤ ਇੱਕ ਸਮਾਧੀ ਮੰਨੀ ਗਈ ਹੈ। ਸ਼ਿਵ ਜੀ ਦੀ ਸਭ ਤੋਂ ਵੱਡੀ ਸਮਾਧੀ ਸ਼ਿਵ ਜੀ ਦੀ ਮੰਨੀ ਗਈ ਹੈ, ਜੋ ਧਿਆਨ ਧਾਰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਸ਼ਿਵ ਜੀ ਵੀ ਇੱਕ ਨਹੀਂ ਹੈ, ਅਨੇਕਾਂ ਹੀ ਸ਼ਿਵ ਜੀ, ਅਨੇਕਾਂ ਹੀ ਵਿਸ਼ਨੂੰ ਧਿਆਨ ਧਾਰ ਕਰਕੇ ਬੈਠੇ ਹੋਏ ਹੈ, ਅਨੇਕਾਂ ਹੀ। ਸਾਹਿਬ ਪਾਤਸ਼ਾਹ ਜੀ ਦਾ ਗੁਰੂ ਕੀ ਬਾਣੀ ਵਿੱਚ ਵਚਨ ਆਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ ਹੈ, ਇਹ ਅਕਾਲ ਪੁਰਖ ਵਾਹਿਗੁਰੂ ਕਰੋੜਾਂ ਕਰੋੜਾਂ ਬ੍ਰਹਮਿਆਂ ਨੂੰ ਸਿਰਜਣਾ ਕਰਨ ਵਾਸਤੇ, ਜਗਤ ਦੇ ਜੀਵਾਂ ਦੀ ਉਤਪਤੀ ਕਰਨ ਵਾਸਤੇ ਆਪ ਜੀ ਨੇ ਲਗਾਇਆ ਹੈ। ਕੋਟ ਵਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮਾਂਡ ਜਿਹੜੇ ਹਨ, ਬ੍ਰਹਮਾਂਡ ਵੀ, ਧਰਮਸ਼ਾਲਾ ਵੀ ਅਨੇਕਾਂ ਹੀ ਸੰਸਾਰ ਦੀਆਂ ਪਰਮੇਸ਼ਰ ਦੀਆਂ ਪੈਦਾ ਕੀਤੀਆਂ ਹਨ। ਕੋਟ ਬ੍ਰਹਮੇ ਜਗ ਸਾਜਣ ਦਾਏ, ਕਰੋੜਾਂ ਹੀ ਬ੍ਰਹਮਿਆਂ ਦੀ ਸਿਰਜਣਾ ਕਰਨ ਵਾਸਤੇ, ਜਗਤ ਨੂੰ ਪੈਦਾ ਕਰਨ ਵਾਸਤੇ ਲਗਾਇਆ ਹੈ। ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਕਿਵੇਂ ਕੋਈ ਅੰਤ ਪਾ ਲਵੇਗਾ, ਤੇ ਪਰ ਜਗਤ ਦੇ ਅੰਦਰ ਇੱਕੋ ਇੱਕ ਹੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਮੰਨ ਕਰਕੇ ਉਹਨਾਂ ਨੂੰ ਰੱਬ ਮੰਨੀ ਬੈਠੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਦੀ ਅਗਿਆਨਤਾ ਹੈ, ਇਹ ਬੇਸਮਝੀ ਹੈ। ਅਨੇਕਾਂ ਹੀ ਉਸ ਪਰਮਾਤਮਾ ਦੇ ਦਰ ਤੇ ਖੜ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਪਏ ਨੇ। ਪਰਮਾਤਮਾ ਸਾਨੂੰ ਸ਼ਕਤੀ ਦੇ, ਇਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਬਲ ਬਖਸ਼, ਜਗਤ ਦੇ ਜੀਵਾਂ ਦੀ ਸਿਰਜਣਾ ਕਰ ਸਕੀਏ। हे परमात्मा, जीवां नूं समय सिर दातां देण दी ड्यूटी साਂਭ ਸਕੀਏ, जीवां दी लहता कर ਸਕੀਏ। महाराज सच्चे पातशाह कहते अनेकां ही ऐसे विष्णु ते शिव जी परमेश्वर के दर ते ध्यान धर के बैठे हैं। अनेकां ही साध संगत परमात्मा के अंशा अवतार पैदा किए हुए हैं। जिवें समय समय अनुसार जगत विच अवतार आए ने, द्वापर कृष्ण मुरार कंस कृतार्थ कीओ, 16 कला संपूर्ण मन्ने गए हैं कृष्ण भगवान जी द्वापर युग दे विच, ते रामचंद्र जी 14 कला संपन्न सन। इसी तरह जिवें 24 अवतारां की कथा आउंदी है ना, मछ भी 4 कला संपन्न सी, कश अवतार भी 4 कला संपन्न सी, ते फिर साध संगत इवें 52 अवतार होया, 12 कला संपन्न सी। ਵੱਖੋ ਵੱਖਰੀਆਂ ਕਲਾ ਲੈ ਕਰਕੇ ਜਗਤ ਵਿੱਚ ਇਹਨਾਂ ਨੇ ਪ੍ਰਗਟ ਹੋਣਾ ਕੀਤਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਖੀਰ ਨੂੰ ਬਚਨ ਕੀਤਾ, ਪਰਮੇਸ਼ਰ ਦੀ ਬਰਾਬਰੀ ਕੋਈ ਵੀ ਨਾ ਕਰ ਸਕਿਆ। ਇਹ ਪ੍ਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਸੰਸਾਰ ਦੇ ਕਲਾ ਵਾਲੇ ਨੇ। ਅਨੇਕ ਪੁਰਖ ਅੰਸਾ ਅਵਤਾਰ, ਅਨੇਕਾਂ ਹੀ ਅੰਸਾ ਅਵਤਾਰ ਆਦਿਕ ਵਾਹਿਗੁਰੂ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ। ਅਨੇਕ ਪੁਰਖ ਇਹ ਕਰਨਹਾਰਾ ਜੋ ਕਰਤਾ ਪੁਰਖ ਪਰਮੇਸ਼ਰ ਇੱਕ ਹੈ, पर अनेका ही अंशा अवतार, मोन दे अवतार, संसार दे अश्विनी कुमार आदि जितने भी परमेश्वर दे पैदा कीते, बेअंत वाहिगुरू दे पैदा कीते हैं। ते साध संगत अनेका ही इंद्र देवते परमात्मा दे दर ते उबे भाव खड़े हो करके परमेश्वर दे गुणां नूं उचारण पे कर रहे ने। अनेका ही, 1 2 ਜਾਂ 5 7 नहीं, उन्होंने गिणती नहीं की जा सकती। अनेका ही इंद्र देवते भी वाहिगुरू के दर ते वाहिगुरू के गुणां नूं गाउंदे पए हन।
ਸਾਧ ਸੰਗਤ ਪਾਵਨ ਪਾਣੀ ਤੇ ਸੰਸਾਰ ਦੇ ਅੰਦਰ ਇੱਕ ਤਰ੍ਹਾਂ ਦਾ ਨਹੀਂ ਹੈ, ਅੱਗ ਵੀ ਇੱਕ ਤਰ੍ਹਾਂ ਦੀ ਨਹੀਂ ਹੈ। ਤਰ੍ਹਾਂ ਤਰ੍ਹਾਂ ਦੀ ਅੱਗਾਂ ਨੇ ਔਰ ਤਰ੍ਹਾਂ ਤਰ੍ਹਾਂ ਦੇ ਪਾਣੀ ਹਨ, ਤਰ੍ਹਾਂ ਤਰ੍ਹਾਂ ਦੀਆਂ ਹਵਾਵਾਂ ਨੇ। ਇਹ ਵੀ ਪਰਮੇਸ਼ਰ ਦੀਆਂ ਪੈਦਾ ਕੀਤੀਆਂ ਹੋਈਆਂ ਹਨ। ਜਿਵੇਂ ਸਾਡੇ ਸਰੀਰ ਦੇ ਵਿੱਚ ਵੀ ਸਾਧ ਸੰਗਤ 5 ਤਰ੍ਹਾਂ ਦੇ ਪ੍ਰਾਣ ਹਵਾ ਮੰਨੀਆਂ ਗਈਆਂ ਨੇ, 5 ਤਰ੍ਹਾਂ ਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਅੱਗ ਵੀ ਕਈ ਕਈ ਪ੍ਰਕਾਰ ਦੀ ਹੈ, ਇਸੇ ਤਰ੍ਹਾਂ ਪਾਣੀ ਵੀ ਕਈ ਕਈ ਤਰ੍ਹਾਂ ਦਾ ਹੈ। ਮਹਾਰਾਜ ਸਾਹਿਬ ਜੀ ਨੇ ਵਚਨ ਕੀਤਾ ਅਨੇਕ ਪਾਵਨ ਪਾਵਕ ਅਰ ਨੀਰ। ਪਾਣੀ ਵੀ ਵੱਖੋ ਵੱਖਰਾ ਹੈ ਸਾਧ ਸੰਗਤ। ਕੋਈ ਪਾਣੀ ਇੱਦਾਂ ਦਾ ਹੈ ਜੋ ਸਫੇਦ ਰੰਗ ਦਾ, ਕੋਈ ਹਰੇ ਰੰਗ ਦਾ, ਕੋਈ ਨੀਲੇ ਰੰਗ ਦਾ। ਰੰਗਾਂ ਰੰਗਾਂ ਦੇ ਪਰਮੇਸ਼ਰ ਨੇ ਪੈਦਾ ਕੀਤੇ ਹੋਏ ਹੈ। ਅੱਗ ਵੀ ਬੜਵਾਨਲ ਅਗਨੀ ਹੈ, ਸਾਡੇ ਸਰੀਰ ਦੇ ਅੰਦਰ ਜਠਰਾ ਅਗਨੀ ਹੈ, ਸਮੁੰਦਰ ਦੇ ਵਿੱਚ ਵੀ ਅੱਗ ਹੈ। ਪਰ ਪਰਮਾਤਮਾ ਦੀ ਰਜ਼ਾ ਵਿੱਚ ਰਹਿਣੇ ਕਰਕੇ ਸਾਧ ਸੰਗਤ ਅੱਗ ਬੁਝਦੀ ਨਹੀਂ ਹੈ। ਪਾਣੀ ਦਾ ਸੁਭਾਅ ਹੈ ਨਾ, ਤੱਤਾਂ ਦੇ ਵੱਖੋ ਵੱਖਰੇ ਸੁਭਾਅ ਨੇ ਕਿ ਪਾਣੀ ਨੂੰ, ਅਗਨੀ ਨੂੰ ਬੁਝਾ ਦਿੰਦਾ ਹੈ। ਜਿੱਥੇ ਪਾਣੀ ਹੋਵੇ ਉੱਥੇ ਅੱਗ ਨਹੀਂ ਬਲ ਸਕਦੀ। ਪਰ ਪਰਮੇਸ਼ਰ ਦੀ ਕਿਹੜੀ ਹੈਰਾਨਗੀ ਕਰ ਦੇਣ ਵਾਲੀ ਇਹ ਕਥਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਮੁੰਦਰ ਦੇ ਵਿੱਚ ਵੀ ਸਾਧ ਸੰਗਤ ਅੱਗ ਬਲਦੀ ਹੈ। ਤੇ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵਚਨ ਕੀਤਾ ਅਨੇਕਾਂ ਤਰ੍ਹਾਂ ਕਰਕੇ ਐਸੀਆਂ ਪੌਣਾ ਹਵਾਵਾਂ ਨੇ, ਅਨੇਕਾਂ ਹੀ ਤਰ੍ਹਾਂ ਦੀਆਂ ਅੱਗਾਂ ਨੇ, ਅਨੇਕਾਂ ਤਰ੍ਹਾਂ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਪਾਣੀ ਪੈਦਾ ਕੀਤੇ ਹੋਏ ਹਨ। ਜਿਵੇਂ ਸਮੁੰਦਰ ਨੂੰ ਰਿੜਕਣੇ ਤੇ ਸਾਧ ਸੰਗਤ 14 ਰਤਨ ਨਿਕਲੇ ਸਨ। ਦੇਵਤਿਆਂ ਤੇ ਦੈਂਤਾਂ ਨੇ ਮਿਲ ਕਰਕੇ ਜਦੋਂ ਸਮੁੰਦਰ ਨੂੰ ਰਿੜਕਿਆ ਸੀ। ਪਰ ਸਤਿਗੁਰੂ ਜੀ ਕਹਿੰਦੇ ਹੋ ਪਰਮੇਸ਼ਰ ਦੇ ਦਰ ਤੇ ਇੱਕ ਸਮੁੰਦਰ ਨਹੀਂ ਰਿੜਕਣ ਵਾਲੇ, ਅਨੇਕਾਂ ਹੀ ਰਤਨ ਹਨ, ਅਨੇਕਾਂ ਹੀ ਸਮੁੰਦਰ ਹਨ। ਤੇ ਦਦ ਖੀਰ, ਦਦ ਸਮੁੰਦਰ ਨੂੰ ਰਿੜਕਣ ਵਾਲੇ ਵੀ ਅਨੇਕਾਂ ਦੇਵਤੇ ਤੇ ਦੈਂਤ ਹਨ। ਅਨੇਕਾਂ ਹੀ ਵਾਹਿਗੁਰੂ ਦੇ ਐਸਾ ਪੈਦਾ ਕੀਤੇ ਹੋਏ ਰਤਨ ਹਨ। ਅਨੇਕਾਂ ਹੀ ਸੂਰਜ ਤੇ ਸਸੀਰ ਜਿਹੜੇ ਚੰਦਰਮਾ ਹਨ, ਨਖਿਆਤ ਤਾਰੇ ਨੇ। ਅਨੇਕਾਂ ਹੀ ਸੂਰਜ, ਅਨੇਕਾਂ ਚੰਦਰਮਾ, ਅਨੇਕਾਂ ਹੀ ਤਾਰੇ ਪਰਮੇਸ਼ਰ ਦੇ ਪੈਦਾ ਕੀਤੇ ਹਨ। 1 2 4 ਜਾਂ 5 7 ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਵਚਨ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਵਰਤ ਰਹੀ ਹੈ। ਵੇਦ ਪੁਰਾਣ ਸਿਮਰਤ ਮਹਿ ਦੇਖ, ਸਸੀਰ ਸੂਰ ਨਖਿਅਤਰ ਮਹਿ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਤਹੁ ਡੋਲੇ। ਸੂਰਜਾਂ ਵਿੱਚ, ਚੰਦਰਮਾ ਵਿੱਚ, ਤਾਰਿਆਂ ਦੇ ਵਿੱਚ, ਸਭ ਜੀਵਾਂ ਦੇ ਅੰਦਰ ਇਹ ਸਭ ਸ਼ਕਤੀਆਂ ਦੇ ਵਿੱਚੋਂ ਪਰਮਾਤਮਾ ਦੀ ਸ਼ਕਤੀ ਵਰਤ ਰਹੀ ਹੈ। ਇਸ ਲਈ ਪਾਤਸ਼ਾਹ ਜੀ ਨੇ ਵਚਨ ਕੀਤਾ ਅਨਕ ਸੂਰ ਸਸੀਰ ਨਖਿਆਤ। ਕਿਵੇਂ ਕੋ ਕਥਨ ਕਰ ਲਵੇਗਾ। ਸਾਨੂੰ ਭਾਵੇਂ ਇੱਕੋ ਹੀ ਸਾਧ ਸੰਗਤ ਆਕਾਸ਼ ਦੇ ਵਿੱਚ ਸੂਰਜ ਤੇ ਚੰਦਰਮਾ ਦਿਸਦਾ ਹੈ, ਇਕੱਲੇ ਇੱਕ ਬ੍ਰਹਮਾਂਡ ਦੇ ਸਾਨੂੰ ਤਾਰੇ ਨਜ਼ਰ ਆਉਂਦੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਹੀਂ, ਅਨੇਕਾਂ ਹੀ ਵਾਹਿਗੁਰੂ ਨੇ ਇਹਨੂੰ ਪੈਦਾ ਕੀਤੇ ਹਨ। ਸਾਧ ਸੰਗਤ ਜਗਤ ਦੇ ਅੰਦਰ ਅਨੇਕਾਂ ਹੀ ਦੇਵੀਆਂ ਤੇ ਦੇਵਤੇ ਅਕਾਲ ਪੁਰਖ ਵਾਹਿਗੁਰੂ ਦੇ ਪੈਦਾ ਕੀਤੇ ਨੇ। ਬਹੁ ਭਾਂਤ ਤਰ੍ਹਾਂ ਤਰ੍ਹਾਂ ਕਰਕੇ ਵੱਖੋ ਵੱਖਰੇ ਉਹਨਾਂ ਦੇ ਸੁਭਾਅ ਹਨ। ਪਰਮੇਸ਼ਰ ਨੇ ਜਿਹੜੇ ਦੇਵੀ ਦੇਵਤੇ ਪੈਦਾ ਕੀਤੇ ਹੋਏ ਹੈ। ਔਰ ਗਰੀਬ ਨਵਾਜ ਸਤਿਗੁਰੂ ਜੀ ਨੇ ਵਚਨ ਕੀਤਾ ਵੱਖੋ ਵੱਖਰੇ ਭਾਂਤ ਭਾਂਤ ਤਰ੍ਹਾਂ ਤਰ੍ਹਾਂ ਦੇ ਉਹਨਾਂ ਦੀ ਪਰਮਾਤਮਾ ਨੇ ਡਿਊਟੀਆਂ ਲਗਾਈਆਂ ਹੋਈਆਂ ਹਨ। ਐਸੇ ਬੇਅੰਤ ਵਾਹਿਗੁਰੂ ਦੇ ਦੇਵੀ ਦੇਵਤੇ ਵੀ ਪੈਦਾ ਕੀਤੇ ਹਨ। ਇਹ ਧਰਤੀ ਵੀ ਇੱਕ ਨਹੀਂ ਹੈ, ਅਨੇਕ ਬਸਦਾ, ਅਨੇਕਾਂ ਹੀ ਧਰਤੀਆਂ ਹਨ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਸਿੱਧਾਂ ਨੇ ਸਵਾਲ ਕੀਤਾ ਸੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਨੇ ਕੋਈ ਧਰਤੀ ਦਾ ਭਾਰ ਧੌਲੇ ਨੇ ਚੱਕਿਆ ਹੋਇਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਧੌਲਾ ਉਹਦਾ ਭਾਰ ਕਿੰਨੇ ਚੱਕਿਆ, ਕਿਹਦੇ ਆਸਰੇ ਖੜਾ। ਫਿਰ ਸ਼ਰਮਿੰਦੇ ਜਿਹੇ ਹੋ ਕੇ ਕਹਿਣ ਲੱਗੇ ਮਹਾਰਾਜ ਇਹਦੇ ਥੱਲੇ ਹੋਰ ਧਰਤੀ ਹੋਵੇਗੀ। ਕਹਿੰਦੇ ਉਸ ਧਰਤੀ ਦਾ ਭਾਰ ਕਿੰਨੇ ਚੱਕਿਆ। ਫਿਰ ਕਹਿੰਦੇ ਉਹਦੇ ਥੱਲੇ ਹੋਰ ਧੌਲਾ ਹੈ। ਇੱਦਾਂ ਤੁਰੇ ਜਾਣ, ਧਰਤੀ ਥੱਲੇ ਧੌਲਾ ਹੈ, ਧੌਲੇ ਥੱਲੇ ਉੱਪਰ ਧਰਤੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਤੁਰੇ ਰਹੇ ਕਿ ਕਿੱਥੋਂ ਤੱਕ ਪਹੁੰਚੋਗੇ। ਆਖਰਕਾਰ ਸ਼ਰਮਿੰਦੇ ਹੋ ਕੇ ਕਹਿਣ ਲੱਗੇ ਨਹੀਂ ਮਹਾਰਾਜ ਇਹ ਪਰਮਾਤਮਾ ਨੇ ਸਾਰਾ ਭਾਰ ਚੱਕਿਆ ਹੋਇਆ। ਇਹ ਪਰਮੇਸ਼ਰ ਦੇ ਰਹਿਮਤ ਕਰਕੇ, ਵਾਹਿਗੁਰੂ ਦੇ ਭੈ ਕਰਕੇ ਹੀ ਭੈ ਵਿੱਚ ਧਰਤੀ ਦੱਬੀ ਭਾਰ। ਵਾਹਿਗੁਰੂ ਦੇ ਭੈ ਵਿੱਚ ਹੈ, ਪਰਮਾਤਮਾ ਦੀ ਰਜ਼ਾ ਦੇ ਵਿੱਚ ਹੈ।
ਅਨੇਕਾਂ ਹੀ ਉਸ ਵਾਹਿਗੁਰੂ ਦੀਆਂ ਵਸਦਾ ਧਰਤੀਆਂ ਪੈਦਾ ਕੀਤੀਆਂ। ਅਨੇਕ ਕਾਮ ਧੇਨ, ਤੇ ਕਾਮ ਧੇਨ ਗਊ ਵੀ ਇੱਕ ਨਹੀਂ ਹੈ ਜੋ ਪ੍ਰਮਾਤਮਾ ਦੇ ਵਸ ਵਿੱਚ ਹੈ। ਅਨੇਕਾਂ ਹੀ ਵਾਹਿਗੁਰੂ ਨੇ ਕਾਮ ਧੇਨ ਗਊਆਂ ਨੂੰ ਪੈਦਾ ਕੀਤਾ ਹੈ। ਅਨੇਕ ਪਾਰ ਜਾਤ ਅਨੇਕ ਮੁਖ ਬੇਨ, ਅਨੇਕਾਂ ਹੀ ਪਾਰਜਾਤ ਜਿਹੜੇ ਕਲਪ ਬ੍ਰਿਸ਼ ਹੈ ਨਾ ਸਾਧ ਸੰਗਤ, ਉਹ ਵੀ ਕਈ ਤਰ੍ਹਾਂ ਕਰਕੇ ਅਨੇਕਾਂ ਪਰਮੇਸ਼ਰ ਦੇ ਪੈਦਾ ਕੀਤੇ ਹਨ। ਤੇ ਮੁਖ ਬੇਨ, ਬੇਨ ਨਾਮ ਬੇਣੀ ਦਾ ਬੀਨ ਦਾ ਹੈ। ਜਿਵੇਂ ਕ੍ਰਿਸ਼ਨ ਭਗਵਾਨ ਜੀ ਵੀ ਸਾਧ ਸੰਗਤ ਬੀਨ ਵਜਾਇਆ ਕਰਦੇ ਸਨ, ਨਾਰਦ ਮੁਨੀ ਵੀ ਪ੍ਰਮੁੱਖ ਇਹ ਮੰਨਿਆ ਗਿਆ ਹੈ। ਐਸੀ ਰਾਗ ਵਿਦਿਆ ਨੂੰ ਗਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨੇਕਾਂ ਹੀ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਐਸੇ ਕ੍ਰਿਸ਼ਨ ਜੀ ਨਾਰਦ ਮੁਨੀ ਵਰਗੇ ਬੀਨ ਵਜਾ ਰਹੇ ਹਨ। ਅਨੇਕ ਆਕਾਸ਼ ਅਨੇਕ ਪਾਤਾਲ, ਅਨੇਕਾਂ ਹੀ ਆਕਾਸ਼ ਅਤੇ ਅਨੇਕਾਂ ਹੀ ਪਾਤਾਲ ਹਨ। ਗਰੀਬ ਨਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਤੇ ਸ਼ੰਕਾ ਕੀਤਾ ਸੀ ਦਸਤਗੀਰ ਪੀਰ ਨੇ। ਜਿਸ ਸਮੇਂ ਬਗਦਾਦ ਵਿੱਚ ਗਏ ਸੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਨੇ ਸਿੱਧ ਕਰਾ ਕੇ ਪ੍ਰਤੱਖ ਜਣਾ ਦਿੱਤਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਹਵਾਲਾ ਦਿੱਤਾ ਹੈ, ਸਾਖ ਭਰੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਹੈ, ਜਿਸ ਸਮੇਂ ਬਗਦਾਦ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ, ਉੱਥੋਂ ਦੇ ਲੋਕਾਂ ਨੇ ਸਾਧ ਸੰਗਤ ਸਤਿਗੁਰੂ ਜੀ ਦੇ ਔਰ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਦੇ ਏਟੇ ਮਾਰਨਾ ਸ਼ੁਰੂ ਕਰ ਦਿੱਤੇ ਪੀਰ ਦੇ ਕਹਿਣ ਤੇ, ਕਿ ਇਹ ਜੋ ਸਰੰਦੇ ਦੇ ਨਾਲ ਰਬਾਬ ਦੇ ਵਿੱਚ ਨਾਲ ਮਿਲ ਕਰਕੇ ਰਾਗ ਗਾਉਂਦੇ ਹਨ, ਇਹਦੇ ਨਾਲ ਕਾਮ ਵਾਸ਼ਨਾ ਮਨ ਵਿੱਚ ਪੈਦਾ ਹੁੰਦੀ, ਬੁਰੇ ਵਿਕਾਰ ਫੁਰਦੇ ਹੈ। ਪਰ ਸਤਿਗੁਰਾਂ ਨੇ ਇਹਦਾ ਜਵਾਬ ਦਿੱਤਾ ਸੀ, ਇਹ ਪੀਰ ਜੀ, ਜੇ ਕਿਤੇ ਸੋਨੇ ਦਾ ਭਾਂਡਾ ਹੋਵੇ ਤੇ ਸਾਧ ਸੰਗਤ ਪਦਾਰਥ ਵੀ ਉਹਦੇ ਵਿੱਚ ਚੰਗਾ ਪਾ ਕੇ ਪੀਤਾ ਜਾਵੇ ਤੇ ਮਨੁੱਖ ਅਮਰ ਹੋ ਜਾਂਦਾ ਹੈ। ਅੰਮ੍ਰਿਤ ਪਾ ਕਰਕੇ ਪੀ ਲਈਏ ਤਾਂ, ਪਰ ਜੇ ਸੋਨੇ ਦਾ ਭਾਂਡਾ ਹੋਵੇ ਉਹਦੇ ਵਿੱਚ ਜ਼ਹਿਰ ਪਾ ਕੇ ਪੀ ਲਈਏ ਤੇ ਉਹ ਕਦੇ ਮਰ ਬਚ ਨਹੀਂ ਸਕਦਾ, ਉਹਦੀ ਮੌਤ ਹੋ ਜਾਂਦੀ ਹੈ। ਸਾਜ ਇੱਕ ਸੋਨੇ ਦੇ ਭਾਂਡੇ ਦੀ ਤਰ੍ਹਾਂ ਹੈ। ਇਹਦੇ ਨਾਲ ਅਸੀਂ ਰੱਬੀ ਬਾਣੀ ਗਾਉਂਦੇ ਹਾਂ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਕਰਦੇ ਹਾਂ ਜੋ ਅਮਰ ਕਰ ਦਿੰਦਾ ਹੈ। ਪਰ ਜੇ ਇਸੇ ਹੀ ਸਾਜ਼ਾਂ ਦੇ ਨਾਲ ਮੰਦ ਸੰਸਾਰ ਦੇ ਐਸੇ ਬੋਲ ਬੋਲੇ ਜਾਣ, ਜਗਤ ਦੇ ਵਿਸ਼ੇ ਵਿਕਾਰ ਪੈਦਾ ਕਰਨ ਵਾਲੇ ਜੇ ਬੋਲ ਬੋਲੇ ਜਾਣ, ਉਹ ਤਾਂ ਫਿਰ ਜ਼ਹਿਰ ਦੀ ਤਰ੍ਹਾਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਤੁਸੀਂ ਲੱਖਾਂ ਆਕਾਸ਼ ਲੱਖਾਂ ਪਤਾਲ ਕਥਨ ਕਰਦੇ ਹੋ, ਇਹ ਕਿਵੇਂ ਹੋ ਸਕਦਾ ਹੈ? ਮੁਹੰਮਦ ਸਾਹਿਬ ਨੇ ਕੇਵਲ 14 ਹੀ ਤਬਕ ਲਿਖੇ ਹੋਏ ਹੈ, ਪਰ ਸਤਿਗੁਰੂ ਜੀ ਨੇ ਵਚਨ ਕੀਤਾ ਹੈ ਕਿ ਪਰਮਾਤਮਾ ਜਿੰਨੇ ਕੋ ਕਿਸੇ ਨੂੰ ਸੋਝੀ ਦਿੰਦਾ, ਉਹਨਾਂ ਕੀ ਉਹਨੂੰ ਕਥਨ ਕਰ ਸਕਦਾ ਹੈ, ਜ਼ਿਆਦਾ ਨਹੀਂ ਕਥਨ ਕਰ ਸਕਦਾ। ਤੇ ਸਾਨੂੰ ਜਿੰਨੀ ਪਰਮਾਤਮਾ ਨੇ ਸੋਝੀ ਬਖਸ਼ੀ, ਉਹਨਾਂ ਅਸੀਂ ਕਥਨ ਕਰਦੇ ਹਾਂ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਅਜੇ ਵੀ ਉਹਨਾਂ ਦਾ ਕੋਈ ਅੰਤ ਨਹੀਂ ਪੈਂਦਾ ਪਿਆ। ਤੇ ਮਹਾਰਾਜ ਸੱਚੇ ਪਾਤਸ਼ਾਹ, ਫਿਰ ਮੈਨੂੰ ਕਿਵੇਂ ਯਕੀਨ ਆਵੇ? ਹਜ਼ੂਰ ਨੇ ਵਚਨ ਕੀਤਾ, ਤੂੰ ਸਾਡੇ ਨਾਲ ਚੱਲ, ਛਿਨ ਮਾਤਰ ਸਾਹਮਣੇ ਵੀ ਤੈਨੂੰ ਅਸੀਂ ਸਾਰਾ ਪ੍ਰਤੱਖ ਨਜ਼ਾਰਾ ਦਿਖਾ ਦੇਵਾਂਗੇ। ਤੇ ਕਹਿਣ ਲੱਗਾ, ਮਹਾਰਾਜ ਮੈਂ ਤਾਂ ਬਜ਼ੁਰਗ ਹੋ ਗਿਆ, ਮੇਰੇ ਪੁੱਤਰ ਨੂੰ ਨਾਲ ਲੈ ਜਾਓ, ਇਹਦੇ ਤੇ ਮੈਨੂੰ ਭਰੋਸਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤਾ, ਨਾਲ ਲਿਆ ਬੇਟਾ ਪੀਰ ਦਾ, ਅੱਖੀ ਫੁਰਨ ਗਿਆ ਹਵਾਈ। ਜਿਵੇਂ ਹਲਵਾਈ ਜਾਂਦੀ ਨਾ ਬੜੀ ਤੇਜ਼ੀ ਦੇ ਨਾਲ ਅੱਖ ਭੁਰਨ ਤੋਂ ਥੋੜ੍ਹੇ ਜਿੰਨੇ ਸਮੇਂ ਦੇ ਵਿੱਚ, ਇੱਦਾਂ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਮਹਾਰਾਜ ਸੱਚੇ ਪਾਤਸ਼ਾਹੀ ਨੇ ਦਸਵੀਰ ਪੀਰ ਦੇ ਪੁੱਤਰ ਨੂੰ ਦਿਖਾ ਦਿੱਤੇ। ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਨ ਵਿੱਚ ਸਭ ਦਿਖਲਾਈ, ਸਭ ਥਾਵਾਂ ਤੇ ਦਿਖਾ ਦਿੱਤੇ। ਤੇ ਸਾਧ ਸੰਗਤ ਫੇਰ ਨਿਸ਼ਚੈ ਕਰਕੇ ਉਹ ਪੀਰ ਨੇ ਜਾਣਿਆ ਸੀ। ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਚਨ ਕਰ ਰਹੇ ਹਨ, ਅਨੇਕ ਆਕਾਸ਼ ਅਨੇਕ ਪਾਤਾਲ, ਅਤਲ ਬਿਤਲ ਸਤਲ ਆਦਿਕ ਪਾਤਾਲ ਵੀ ਇੱਦਾਂ ਸਾਧ ਸੰਗਤ ਕਈ ਕਈ ਪਰਮਾਤਮਾ ਦੇ ਪੈਦਾ ਕੀਤੇ ਹਨ। ਅਨੇਕਾਂ ਮੁਖਾਂ ਵਾਲੇ ਅਕਾਲ ਪੁਰਖ ਵਾਹਿਗੁਰੂ ਗੋਪਾਲ ਪ੍ਰਿਥਵੀ ਪਾਲਕ ਵਾਹਿਗੁਰੂ ਜੀ ਦਾ ਜਾਪ ਕਰਦੇ ਹਨ। ਜਿਵੇਂ ਇੱਕ ਬ੍ਰਹਮਾ ਸੀ, ਉਹਦੇ ਮਨ ਵਿੱਚ ਹੰਕਾਰ ਆ ਗਿਆ ਸੀ 4 ਮੂੰਹਾਂ ਵਾਲੇ ਬ੍ਰਹਮੇ ਦੇ। ਫਿਰ ਅੱਗੇ ਗਿਆ ਤੇ 8 ਮੂੰਹ ਵਾਲੇ ਬ੍ਰਹਮੇ ਦਿਖੇ, ਫਿਰ ਗਿਆ 16 ਮੂੰਹ ਵਾਲੇ ਬ੍ਰਹਮੇ ਦਿਖੇ, ਫਿਰ 32। ਇੱਦਾਂ ਕਰਦੇ ਕਰਦੇ 1000 10,000 ਵੱਧਦੇ ਗਏ। ਮਨ ਵਿੱਚ ਹੰਕਾਰ ਆਉਂਦਾ ਗਿਆ। ਤੇ ਸਾਧ ਸੰਗਤ ਬੇਅੰਤ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਜਿਹੜੇ ਬ੍ਰਹਮਿਆਂ ਵਰਗੇ ਹਨ,
ਬੇਅੰਤ ਉਹਨਾਂ ਦੇ ਮੁੱਖ ਪ੍ਰਮਾਤਮਾ ਨੇ ਲਗਾਏ ਹੋਏ ਹੈ, ਜੋ ਪ੍ਰਿਥਵੀ ਪਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਜਪਦੇ ਹਨ। ਅਨੇਕ ਸ਼ਾਸਤਰ ਸਿਮਰਿਤ ਪੁਰਾਨ ਮੇਨ ਸਾਧ ਸੰਗਤ ਜਿਵੇਂ 18 ਪੁਰਾਣ 27 ਸਿਮਰਤੀਆਂ ਤੇ 6 ਸ਼ਾਸਤਰ 4 ਵੇਦ ਮੰਨੇ ਜਾਂਦੇ ਹੈ, ਪਰ ਸਤਿਗੁਰੂ ਜੀ ਕਹਿੰਦੇ ਹਨ ਇਹ ਵੀ ਇੰਨੀ ਕੁ ਗਿਣਤੀ ਨਹੀਂ ਹੈ। ਅਨੇਕਾਂ ਹੀ ਪ੍ਰਮਾਤਮਾ ਦੇ ਪੈਦਾ ਕੀਤੇ, ਅਨੇਕਾਂ ਹੀ ਸ਼ਾਸਤਰ, ਅਨੇਕਾਂ ਸਿਮਰਤੀਆਂ, ਪੁਰਾਣਾ ਵੀ ਅਨੇਕ ਹਨ। ਇਹਨਾਂ ਨੂੰ ਪੜ੍ਹਨ ਸੁਣਨ ਵਾਲੇ ਵੀ ਅਨੇਕਾਂ ਨੇ, ਇਹਨਾਂ ਨੂੰ ਰਚਣ ਵਾਲੇ ਵੀ ਅਨੇਕਾਂ ਵਾਹਿਗੁਰੂ ਦੇ ਪੈਦਾ ਕੀਤੇ ਹਨ। ਅਨੇਕ ਜੁਗਤ ਹੋਵਤ ਬਖਿਆਨ ਤੇ ਅਨੇਕਾਂ ਸ਼ਾਸਤਰਾਂ, ਸਿਮਰਤੀਆਂ, ਸੁਰਤੀਆਂ ਦੁਆਰਾ, ਜੁਗਤੀਆਂ ਦੁਆਰਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਵਿਖਿਆਨ ਕੀਤਾ ਜਾ ਰਿਹਾ ਹੈ ਅਨੇਕਾਂ ਤਰ੍ਹਾਂ ਕਰਕੇ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੋਸਈਆ, ਕੋਈ ਅੱਲਾ ਹੈ। ਕੋਈ ਕਿਸੇ ਢੰਗ ਦੇ ਨਾਲ, ਕੋਈ ਕਿਸੇ ਢੰਗ ਦੇ ਨਾਲ, ਅਨੇਕਾਂ ਤਰ੍ਹਾਂ ਕਰਕੇ ਵਾਹਿਗੁਰੂ ਜੀ ਦਾ ਵਿਖਿਆਨ ਕਰ ਰਹੇ ਹਨ। ਤੇ ਸਾਧ ਸੰਗਤ ਸਰੋਤੇ ਸੁਣਨ ਵਾਲੇ ਵੀ ਅਨੇਕਾਂ ਤਰ੍ਹਾਂ ਦੇ ਹਨ। ਜਿਵੇਂ 4 ਪ੍ਰਕਾਰ ਦੇ ਸਰੋਤੇ ਮੰਨੇ ਹਨ ਵਿਦਵਾਨ ਜਨਾਂ ਨੇ। ਇੱਕ ਤਾਂ ਹੁੰਦੇ ਆ ਜਿਨ੍ਹਾਂ ਦਾ ਕੇਵਲ ਸਾਧ ਸੰਗਤ ਸਟੇਜ ਤੇ ਬੈਠੇ ਹੋਏ ਬੁਲਾਰੇ ਦੇ ਵੱਲ ਧਿਆਨ ਹੁੰਦਾ ਕਿ ਕਿੱਦਾਂ ਦੇ ਐਕਸ਼ਨ ਕਰਦਾ ਹੈ। ਦੂਜੇ ਉਹ ਸਰੋਤੇ ਹੁੰਦੇ ਆ ਜਿਨ੍ਹਾਂ ਦਾ ਕੇਵਲ ਸੁਰਾਂ ਦੇ ਵੱਲ ਸਾਧ ਸੰਗਤ ਸੁਰਤ ਜੁੜਦੀ, ਧਿਆਨ ਸੁਰਾਂ ਦੇ ਵੱਲ ਹੁੰਦਾ ਹੈ। ਤੀਜੇ ਉਹ ਹੁੰਦੇ ਆ ਜਿਹੜੇ ਰਾਗ ਦੇ ਵੱਲ ਧਿਆਨ ਦਿੰਦੇ ਹਨ। ਤੇ ਚੌਥੇ ਉਹ ਹੁੰਦੇ ਹਨ ਜਿਹੜੇ ਤਾਲ ਦੇ ਵਿੱਚ ਧਿਆਨ ਦਿੰਦੇ। ਪਰ ਇਹਨਾਂ ਤੋਂ ਪ੍ਰਮੁੱਖ ਜਿਹੜੇ ਸ਼੍ਰੋਮਣੀ ਹੈ ਨਾ, ਉਹ ਹੁੰਦੇ ਜਿਨ੍ਹਾਂ ਦਾ ਅਰਥਾਂ ਦੇ ਵੱਲ ਧਿਆਨ ਹੁੰਦਾ ਹੈ ਕਿ ਬੁਲਾਰਾ ਜੋ ਬੋਲਦਾ ਪਿਆ ਇਹਦਾ ਭਾਵ ਅੱਜ ਕੀ ਹੈ, ਸਤਿਗੁਰਾਂ ਨੇ ਉਪਦੇਸ਼ ਕੀ ਸਾਨੂੰ ਬਖਸ਼ਿਸ਼ ਕੀਤਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨੇਕਾਂ ਹੀ ਸੰਸਾਰ ਦੇ ਨਿਧਾਨ ਜਿਹੜੇ ਬੜੇ ਸੁਚੇਤ ਹੋ ਕਰਕੇ ਸੁਣਨ ਵਾਲੇ, ਵਾਹਿਗੁਰੂ ਦਾ ਜਸ ਸੁਣਨ ਵਾਲੇ ਸਰੋਤੇ ਹਨ। ਸਰਬ ਜੀਵ ਪੂਰਨ ਭਗਵਾਨ ਤੇ ਸਾਰੇ ਜੀਵਾਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ। ਅਨਕ ਧਰਮ ਅਨਕ ਕੁਮੇਰ ਅਨੇਕਾਂ ਹੀ ਧਰਮ ਰਾਜੇ ਵਾਹਿਗੁਰੂ ਦੇ ਪੈਦਾ ਕੀਤੇ ਨੇ, ਤੇ ਕੁਮੇਰ ਦੇਵਤੇ ਦਾਤਾ ਮੰਡਣ ਵਾਲੇ ਵੀ ਵਾਹਿਗੁਰੂ ਦੇ ਅਨੇਕਾਂ ਹੀ ਪੈਦਾ ਕੀਤੇ ਹਨ। ਅਨੇਕ ਵਰਨ ਅਨੇਕ ਕਨਿਕ ਸੁਮੇਰ ਅਨੇਕਾਂ ਹੀ ਵਰਨ ਪਰਮੇਸ਼ਰ ਦੇ ਪੈਦਾ ਕੀਤੇ ਨੇ। ਜਿਵੇਂ 4 ਵਰਨ ਪ੍ਰਮੁੱਖ ਹਨ, ਸਾਧ ਸੰਗਤ, ਬ੍ਰਾਹਮਣ, ਖੱਤਰੀ, ਸ਼ੂਦਰ ਤੇ ਵੈਸ, ਇਹ 4 ਵਰਨ ਹੈ। ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅਨੇਕਾਂ ਤਰ੍ਹਾਂ ਕਰਕੇ ਹਨ। ਅਨੇਕਾਂ ਸ੍ਰਿਸ਼ਟੀਆਂ ਦੇ ਵਿੱਚ, ਅਨੇਕਾਂ ਖੰਡਾਂ ਬ੍ਰਹਮੰਡਾਂ ਦੇ ਵਿੱਚ ਉਸ ਵਾਹਿਗੁਰੂ ਦੇ ਵਰਨ ਜਿਹੜੇ ਰੰਗ ਵੀ ਅਨੇਕਾਂ ਹਨ। ਅਨੇਕ ਵਰਨ ਅਨੇਕ ਕਨਿਕ ਸੁਮੇਰ। ਤੇ ਸੁਮੇਰ ਪਦਵਤ ਕਨਕ ਕਹਿੰਦੇ ਨੇ ਸੋਨੇ ਨੂੰ। ਜਿਵੇਂ ਸੁਮੇਰ ਪਰਬਤ ਸੋਨੇ ਦਾ ਮੰਨਿਆ ਗਿਆ ਹੈ, ਇਵੇਂ ਉਹ ਵੀ ਇੱਕ ਨਹੀਂ ਹੈ। ਅਨੇਕਾਂ ਹੀ ਪ੍ਰਮਾਤਮਾ ਦੇ ਸੁਮੇਰ ਪਰਬਤ ਪੈਦਾ ਕੀਤੇ ਹੋਏ ਹੈ। ਜਿਸ ਸੁਮੇਰ ਪਰਬਤ ਤੇ ਸਿੱਧਾਂ ਦੇ ਨਾਲ ਜਗਤ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਦੀ ਗੋਸ਼ਟ ਚਰਚਾ ਵਿਚਾਰ ਹੋਈ ਸੀ। ਅਨੇਕ ਸੇਖ ਨਵ ਤਨ ਨਾਮ ਲੇ ਅਨੇਕਾਂ ਹੀ ਸਾਧ ਸੰਗਤ ਜਗਤ ਦੇ ਸ਼ੇਖ ਜਾਤੀਆਂ ਆਦਿਕ ਹਨ। ਇਸਲਾਮ ਦੇ ਵਿੱਚੋਂ ਸ਼ੇਖ ਜਾਤੀ ਹੈ। ਔਰ ਅਨੇਕਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਵ ਤਨ, ਨਵੇਂ ਤੋਂ ਨਵਾਂ ਸਾਧ ਸੰਗਤ ਸ਼ੇਖ ਨਾਗ ਵਰਗੇ ਪਰਮੇਸ਼ਰ ਦਾ ਨਿਤ ਹੀ ਨਾਮ ਲੈਂਦੇ ਹਨ। ਅਥਵਾ ਸ਼ੇਸ਼ ਨਾਗ ਤੇਰ ਮਰਮ ਨਾ ਜਾਣਾ। ਕਹਿੰਦੇ ਹਨ ਕਿ 2000 ਇਹਦੀ ਜ਼ੁਬਾਨ ਹੈ ਸ਼ੇਸ਼ ਨਾਗ ਦੀ। ਨਿਤ ਪਰਮਾਤਮਾ ਦਾ ਨਵਾਂ ਨਾਮ ਉਚਾਰਨ ਕਰਦਾ, ਨਿਤ ਹੀ ਨਵੇਂ। ਪਰ ਫਿਰ ਵੀ ਵਾਹਿਗੁਰੂ ਦੇ ਨਾਮਾਂ ਦਾ ਅੰਤ ਨਹੀਂ ਪੈਂਦਾ। ਇਸ ਲਈ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਵਾਹਿਗੁਰੂ ਅਨਕ ਸੇਖ ਨਵ ਤਨ ਨਾਮ ਲੇਹ। ਨਿਤਾ ਪ੍ਰਤੀ ਨਵੇਂ ਤੋਂ ਨਵੇਂ ਆਪ ਜੀ ਦੇ ਨਾਮ ਲੈ ਰਹੇ ਹਨ। ਪਰ ਫੇਰ ਵੀ ਦੇਹ ਇਹਨਾਂ ਤੋਂ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਦਾ ਬ੍ਰਹਮ ਸਰੂਪ ਦਾ ਅੰਤ ਨਹੀਂ ਪੈਂਦਾ। ਜਿਵੇਂ ਸਾਧ ਸੰਗਤ ਬ੍ਰਹਮਪੁਰੀ, ਇੰਦਰਪੁਰੀ, ਵਿਸ਼ਨਪੁਰੀ 3 ਪੁਰੀਆਂ ਮੰਨੀਆਂ ਹਨ। ਪਰ ਪਾਤਸ਼ਾਹ ਜੀ ਕਹਿੰਦੇ ਵੀ 3 ਨਾ ਜਾਣੋ। ਬੇਅੰਤ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਅਨੇਕਾਂ ਹੀ ਪੁਰੀਆਂ ਨੇ। ਅਨੇਕ ਤਹਿ ਖੰਡ ਤੇ 9 ਖੰਡ ਜਿਵੇਂ ਸਾਧ ਸੰਗਤ ਮੰਨੇ ਗਏ ਹੈ। ਤੇ ਪਰਮੇਸ਼ਰ ਦੇ ਅਨੇਕਾਂ ਪੁਰੀਆਂ, ਅਨੇਕਾਂ ਹੀ ਵਾਹਿਗੁਰੂ ਦੇ ਉਹਨਾਂ ਵਿੱਚ ਖੰਡ ਪੈਦਾ ਕੀਤੇ ਹਨ। ਅਨੇਕ ਰੂਪ ਰੰਗ ਬ੍ਰਹਮੰਡ
ਅਨੇਕਾਂ ਹੀ ਵਾਹਿਗੁਰੂ ਨੇ ਰੂਪ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਨੂੰ, ਰੰਗਾਂ ਰੰਗਾਂ ਦੇ ਬ੍ਰਹਮੰਡਾਂ ਨੂੰ ਪੈਦਾ ਕੀਤਾ ਹੈ। ਅਨੇਕ ਮਨ ਅਨੇਕ ਫਲ ਮੂਲ, ਔਰ ਅਨੇਕਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਣਾ ਜੰਗਲ ਤੇ ਫਲ ਤੇ ਮੂਲ, ਫਲ ਵੀ ਅਨੇਕਾਂ ਤਰ੍ਹਾਂ ਦੇ ਪੈਦਾ ਕੀਤੇ ਹਨ। ਮੂਲ ਜਿਨ੍ਹਾਂ ਦੇ ਮੁੱਢ ਵੀ ਅਨੇਕਾਂ ਤਰ੍ਹਾਂ ਕਰਕੇ ਹਨ। ਮੂਲ ਸਾਧ ਸੰਗਤ, ਮੂਲੀਆਂ ਆਦਿਕ, ਫਲ ਆਦਿਕ, ਜਿੰਨੇ ਵੀ ਤਰ੍ਹਾਂ ਤਰ੍ਹਾਂ ਦੇ ਪਰਮੇਸ਼ਰ ਦੇ ਪੈਦਾ ਕੀਤੇ ਹਨ, ਅਨੇਕਾਂ ਹੀ ਹਨ, ਜਿਨ੍ਹਾਂ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਜੋਤ ਰੂਪ ਹੋਣੇ ਕਰਕੇ ਪਰਮਾਤਮਾ ਸੂਖਸ਼ਮ ਰੂਪ ਹੈ, ਅਤੇ ਜੀਵਾਂ ਦੇ ਪ੍ਰਤੱਖ ਸਰੀਰਾਂ ਨੂੰ ਹੋਣ ਕਰਕੇ ਪਰਮਾਤਮਾ ਦਾ ਅਸਥੂਲ ਸਰੂਪ ਹੈ, ਜਿਹਦੇ ਕੋਈ ਉਰਾਰ ਪਾਰ ਦਾ ਅੰਤ ਨਹੀਂ ਪੈ ਸਕਦਾ। ਅਨੇਕ ਜੁਗਾਤ ਦਿਨਸ ਅਰ ਰਾਤ, ਜਿਵੇਂ 4 ਯੁੱਗ ਹਨ, ਸਤਿਯੁਗ, ਤੇਤਾ, ਦੁਆਪਰ ਤੇ ਹੁਣ ਕਲਯੁਗ, ਇਹ ਵੀ ਪ੍ਰਮਾਤਮਾ ਦੇ ਅਨੇਕਾਂ ਹੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ। ਦਿਨਸ ਅਰ ਰਾਤ, ਦਿਨ ਰਾਤ ਵੀ ਵਾਹਿਗੁਰੂ ਦੇ ਪੈਦਾ ਕੀਤੇ ਹਨ। ਅਨੇਕ ਪਰਲੋ ਅਨੇਕ ਉਪਾਤ, ਉਪਾਤ ਸਾਧ ਸੰਗਤ, ਅਨੇਕਾਂ ਤਰ੍ਹਾਂ ਕਰਕੇ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਉਤਪਾਦ ਕੀਤਾ, ਪੈਦਾ ਕੀਤਾ ਹੋਇਆ ਹੈ। ਤੇ ਅਨੇਕ ਪਰਲੋ, ਪਰਲੋ ਵੀ ਇੱਕ ਤਰ੍ਹਾਂ ਦੇ ਨਹੀਂ, ਕਈ ਤਰ੍ਹਾਂ ਦੀਆਂ ਪਰਲੋ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਹੀ ਸਭ ਪੈਦਾ ਕੀਤੇ ਹੈ। ਚਾਹੇ ਜਗਤ ਦੀ ਉਤਪਤੀ ਕਰਦਾ ਹੈ, ਬਾਰ-ਬਾਰ ਪਰਮੇਸ਼ਰ ਜੀਵਾਂ ਨੂੰ ਪੈਦਾ ਕਰਦਾ ਹੈ, ਬਾਰ-ਬਾਰ ਮਹਾਪਰਲੋ ਕਰਕੇ ਜੀਵਾਂ ਨੂੰ ਸਮੇਟ ਲੈਂਦਾ। ਅਨੇਕਾਂ ਹੀ ਵਾਹਿਗੁਰੂ ਦੇ ਕੌਤਕ ਹਨ। ਅਨੇਕ ਜੀਵ ਜਾ ਕੇ ਗ੍ਰਹਿ ਮਾਹੇ, ਅਨੇਕਾਂ ਹੀ ਵਾਹਿਗੁਰੂ ਦੇ ਜੀਵ ਪੈਦਾ ਕੀਤੇ ਨੇ, ਜੋ ਪ੍ਰਮਾਤਮਾ ਦੇ ਸਰੂਪ ਰੂਪੀ ਘਰ ਦੇ ਵਿੱਚ ਹੀ ਵਸਦੇ ਹਨ। ਰਮਤ ਰਾਮ ਪੂਰਨ ਸਰਬ ਠਾਏ, ਰਮਿਆ ਹੋਇਆ ਰਾਮ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਵਿੱਚ ਸਭ ਥਾਵਾਂ ਤੇ ਸਰਬ ਵਿਆਪਕ ਹੋ ਰਿਹਾ ਹੈ। ਅਨੇਕ ਮਾਇਆ ਜਾ ਕੀ ਲਖੀ ਨਾ ਜਾਏ, ਰੰਗਾਂ ਰੰਗਾਂ ਦੇ ਅਨੇਕਾਂ ਤਰ੍ਹਾਂ ਕਰਕੇ ਪਰਮੇਸ਼ਰ ਦੀ ਮਾਇਆ ਹੈ, ਜਿਸ ਨੂੰ ਸਾਧ ਸੰਗਤ ਜਾਣਿਆ ਨਹੀਂ ਜਾ ਸਕਦਾ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਐਸੀ ਅਨੇਕਾਂ ਤਰ੍ਹਾਂ ਕਰਕੇ ਰੰਗਾਂ ਰੰਗਾਂ ਦੀ ਵਾਹਿਗੁਰੂ ਜੀ ਦੀ ਮਾਇਆ ਪੈਦਾ ਕੀਤੀ ਹੈ। ਅਨੇਕ ਕਲਾ ਖੇਲੇ ਹਰ ਰਾਏ, ਇਹ ਅਨੇਕਾਂ ਤਰ੍ਹਾਂ ਕਰਕੇ ਅਕਾਲ ਪੁਰਖ ਵਾਹਿਗੁਰੂ ਜਗਤ ਦੇ ਜੀਵਾਂ ਨੂੰ ਕਰਮਾਂ ਨੂੰ ਕਮਾਉਣ ਕਰਕੇ ਪ੍ਰਮਾਤਮਾ ਖੇਡਾਂ ਖੇਡਦਾ ਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਬਚਨ ਕੀਤਾ, ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਜੀਵ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਨੇ, ਕਰਮਾਂ ਰੂਪੀ ਖੇਡਾਂ ਨੂੰ ਖੇਡਦੇ ਪਏ ਹਨ। ਕਰਮੀ ਆਪੋ ਆਪਣੇ ਕਰਮਾਂ ਅਨੁਸਾਰ ਕੋਈ ਚੰਗੇ ਪ੍ਰਮਾਤਮਾ ਦੇ ਸ਼ੁਭ ਕਰਮਾਂ ਨੂੰ ਕਮਾ ਕੇ ਵਾਹਿਗੁਰੂ ਦੇ ਨੇੜੇ ਹੋ ਜਾਂਦਾ ਹੈ, ਕੋਈ ਬੁਰੇ ਕਰਮ ਕਮਾ ਕੇ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਖੇਲਾ ਸਗਲ ਜਗਤ, ਸਾਰਾ ਜਗਤ ਖੇਡਦਾ ਪਿਆ ਹੈ। ਅਨੇਕ ਧੁਨਿਤ ਲਲਿਤ ਸੰਗੀਤ, ਸਾਧ ਸੰਗਤ ਲਲਿਤ ਸੁੰਦਰ ਉਹ ਪਰਮਾਤਮਾ ਦੇ ਧੁਨਾਂ ਨੂੰ ਉਚਾਰਨ ਕਰਨ ਵਾਲਾ ਜੋ ਸੰਗੀਤ ਹੈ। ਅਨੇਕਾਂ ਹੀ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਵਾਲੀਆਂ ਧੁਨਾਂ ਹਨ। ਅਨੇਕਾਂ ਹੀ ਧੁਨਾਂ ਨੂੰ ਬਣਾਉਣ ਵਾਲੇ, ਧੁਨਾਂ ਨੂੰ ਪ੍ਰਗਟ ਕਰਨ ਵਾਲੇ ਸਾਜ਼ ਹੈ। ਔਰ ਅਨੇਕਾਂ ਹੀ ਸੁੰਦਰ ਉਸ ਵਾਹਿਗੁਰੂ ਦੀਆਂ ਧੁਨਾਂ ਹਨ, ਜਿਨ੍ਹਾਂ ਰਾਹੀਂ ਪਰਮੇਸ਼ਰ ਦੇ ਰਾਗ ਵਿਦਿਆ ਨੂੰ ਗਾਇਆ ਜਾਂਦਾ ਹੈ। ਅਨੇਕ ਗੁਪਤ ਪ੍ਰਗਟੇ ਤਹਿਜੀਤ, ਚਿੱਤਰ ਗੁਪਤ ਸਭ ਲਿਖਤੇ ਲੇਖਾ। ਸਾਧ ਸੰਗਤ ਖੂਫੀਆ ਪੁਲਿਸ ਦੀ ਤਰ੍ਹਾਂ ਚਿੱਤਰ ਤੇ ਗੁਪਤ ਜੀਵ ਦੇ ਦੋਨਾਂ ਮੋਢਿਆਂ ਤੇ ਬੈਠ ਕੇ ਵੀਡੀਓ ਵਾਂਗ ਰਿਕਾਰਡਿੰਗ ਕਰਦੇ ਰਹਿੰਦੇ ਹਨ। ਚੰਗੇ ਤੇ ਮੰਦੇ ਕਰਮਾਂ ਦਾ ਉਹ ਸਾਰਾ ਧਿਆਨ ਰੱਖਦੇ ਹੈ। ਸਾਰੀ ਜ਼ਿੰਦਗੀ ਭਰ ਕੇ ਇਹ ਮਨੁੱਖ ਨੇ ਕਿੰਨੇ ਚੰਗੇ ਕਰਮ ਕੀਤੇ, ਕਿੰਨੇ ਮਾੜੇ ਕਰਮ ਕੀਤੇ ਹਨ। ਐਸੇ ਅਨੇਕਾਂ ਹੀ ਚਿੱਤਰ ਤੇ ਗੁਪਤ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੈਦਾ ਕੀਤੇ ਹਨ। ਸਭ ਤੇ ਪੂਜ ਭਗਤ ਜਾ ਕੇ ਸੰਗ, ਸਭ ਤੋਂ ਉੱਚੇ ਉਸ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਭਗਤ ਜੋ ਪਿਆਰ ਦੇ ਵਿੱਚ ਭੇਜ ਕੇ ਵਾਹਿਗੁਰੂ ਦੀ ਭਗਤੀ ਕਰਦੇ ਨੇ, ਤੇ ਪ੍ਰਮਾਤਮਾ ਜਿਨ੍ਹਾਂ ਦਾ ਸਦਾ ਅੰਗ ਸੰਗ ਹੋ ਕੇ ਨਾਲ ਨਿਭਦਾ ਹੈ। ਆਠ ਪਹਿਰ ਗੁਣ ਗਾਵਹਿ ਰੰਗ, ਜੋ 8 ਪਹਿਰ ਵਾਹਿਗੁਰੂ ਦੇ ਪਿਆਰ ਦੇ ਵਿੱਚ ਭੇਜ ਕੇ ਗੁਣ ਗਾਉਂਦੇ ਹਨ। ਅਨੇਕ ਅਨਾਹਦ ਆਨੰਦ ਝੁੰਕਾਰ, ਅਨੇਕਾਂ ਤਰ੍ਹਾਂ ਕਰਕੇ ਸਾਧ ਸੰਗਤ ਵਾਹਿਗੁਰੂ ਜੀ ਦੇ ਗੁਣ ਗਾਏ ਜਾਂਦੇ ਨੇ। ਅਨਾਹਦ ਹਰ ਤੋਂ ਰਹਿਦੋ ਪ੍ਰਮਾਤਮਾ ਦੀ ਅਨੇਕਾਂ ਧੁਨੀਆਂ ਹਨ, ਜੋ ਆਨੰਦ ਦੇਣ ਵਾਲੀਆਂ ਹਨ। ਝੁਨੰਤਕਾਰ ਜੋ ਗੁਰਮੁਖ ਪਿਆਰੇ ਹਰ ਸਮੇਂ ਵਾਹਿਗੁਰੂ ਦੇ ਆਨੰਦ ਦੇ ਵਿੱਚ ਝੂਲਦੇ ਰਹਿੰਦੇ ਹਨ। ਜਿਵੇਂ ਦਸਮ ਦਵਾਰ ਦੇ ਵਿੱਚ ਕੋਈ ਸਵਾਸਾਂ ਨੂੰ ਟਿਕਾ ਕਰਕੇ
ਤੇ ਸਾਧ ਸੰਗਤ ਹਰ ਸਮੇਂ ਉਸੇ ਆਨੰਦ ਦੀ ਮਸਤੀ ਵਿੱਚ ਰਹਿੰਦੇ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦੇ ਵਿੱਚ ਜੋ ਇੱਕ ਰਸ ਵਾਹਿਗੁਰੂ ਦੇ ਨਾਮ ਦੀ ਧੁਨੀ ਹੈ ਉਹ ਸਦਾ ਵਾਸਤੇ ਰਹਿੰਦੀ ਹੈ। ਅਨੇਕਾਂ ਉਸ ਵਾਹਿਗੁਰੂ ਦੇ ਐਸੇ ਚੁਨੰਤਕਾਰ, ਅਨੇਕਾਂ ਆਨੰਦਦਾਇਕ, ਅਨੇਕਾਂ ਆਨੰਦਾਂ ਨੂੰ ਪੈਦਾ ਕਰਨ ਵਾਲੇ ਵਾਹਿਗੁਰੂ ਦੇ ਜੀਵ ਹਨ। ਰਸ ਕਾ ਕਛ ਅੰਤ ਨਾ ਪਾਰ। ਇੰਨਾ ਜ਼ਿਆਦਾ ਉਸ ਵਾਹਿਗੁਰੂ ਦੇ ਪਰਮ ਆਨੰਦ ਦੇ ਵਿੱਚ ਰਸ ਹੈ ਜਿਹਦੇ ਉਰਾਰ ਪਾਰ ਦਾ ਅੰਤ ਨਹੀਂ ਪੈ ਸਕਦਾ, ਕੋਈ ਕਥਨ ਨਹੀਂ ਕਰ ਸਕਦਾ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਸਤਿਪੁਰਖ ਸਤ ਅਸਥਾਨ। ਉਹ ਅਕਾਲ ਪੁਰਖ ਵਾਹਿਗੁਰੂ ਜੀ ਸਦੀਵ ਕਾਲ ਵਾਸਤੇ ਸਤ ਸੱਚਾ ਪੁਰਖ ਹੈ ਤੇ ਉਸ ਪਰਮਾਤਮਾ ਦਾ ਸਰੂਪ ਰੂਪੀ ਅਸਥਾਨ, ਸਾਧ ਸੰਗਤ ਰੂਪੀ ਅਸਥਾਨ, ਗੁਰੂ ਕੀ ਸ਼ਰਨ ਰੂਪੀ ਜੋ ਅਸਥਾਨ ਉਹ ਵੀ ਸਦਾ ਵਾਸਤੇ ਸੱਚਾ ਹੈ। ਊਜ ਤੇ ਊਜ ਨਿਰਮਲ ਨਿਰਵਾਨ। ਉੱਚਿਆਂ ਤੋਂ ਉੱਚਾ ਪਰਮਾਤਮਾ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਨਿਰਵਾਣ, ਬੰਧਨਾਂ ਤੋਂ ਰਹਿਤ ਪਰਮਾਤਮਾ ਦੀ ਪਦਵੀ ਹੈ। ਨਿਰਬਨ ਔਰ ਮਾਇਆ ਦੀ ਮੈਲ ਮੁਖੇਬਤਾ ਤੋਂ ਰਹਿਤ ਸ਼ੁੱਧ ਪਰਮਾਤਮਾ ਦਾ ਸਰੂਪ ਹੈ। ਉੱਚਿਆਂ ਤੋਂ ਉੱਚਾ ਉਸ ਵਾਹਿਗੁਰੂ ਪਰਮਾਤਮਾ ਜੀ ਦਾ ਸਰੂਪ ਹੈ। ਆਪਣਾ ਕੀਆ ਜਨ ਹੈ ਆਪ। ਔਰ ਆਪਣੇ ਕੀਤੇ ਹੋਏ ਜੀਵਾਂ ਨੂੰ, ਪੈਦਾ ਕੀਤਿਆਂ ਨੂੰ ਆਪ ਹੀ ਜਾਣਦਾ ਹੈ। ਕਿਹੜੇ ਢੰਗ ਦੇ ਨਾਲ ਕਿਸ ਜੀਵ ਦੀ ਪਰਵਰਿਸ਼ ਕਰਨੀ ਹੈ, ਕਿਹੜੇ ਢੰਗ ਦੇ ਨਾਲ ਮੈਂ ਜੀਵਾਂ ਨੂੰ ਦਾਤਾਂ ਦੇਣੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਜਿਹਾ ਵਾਹਿਗੁਰੂ ਪਰਮੇਸ਼ਰ ਆਪ ਹੀ ਜਾਣਦਾ ਹੈ। ਆਪੇ ਘਟ ਘਟ ਰਹਿਓ ਪਿਆਪ। ਅਤੇ ਆਪ ਹੀ ਜੋਤ ਰੂਪ ਹੋ ਕਰਕੇ ਸਭ ਘਟਾਂ ਘਟਾਂ ਹਿਰਦਿਆਂ ਦੇ ਵਿੱਚ ਪਰਮੇਸ਼ਰ ਵਿਆਪਕ ਹੋ ਰਿਹਾ ਹੈ। ਨਿਧਾਨ ਨਾਨਕ ਦਇਆਲ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਕਿਰਪਾ ਦਾ ਖਜ਼ਾਨਾ ਹੈ। ਹੇ ਪ੍ਰਮਾਤਮਾ ਤੂੰ ਦਇਆ ਦਾ ਘਰ ਹੈ। ਜਿਨ ਜਪਿਆ ਨਾਨਕ ਤੇ ਭਏ ਨਿਹਾਲ। ਜਿਨ੍ਹਾਂ ਨੇ ਐਸੀ ਦਇਆ ਦੇ ਘਰ ਕਿਰਪਾਲੂ ਪਰਮੇਸ਼ਰ ਵਾਹਿਗੁਰੂ ਜੀ ਨੂੰ ਜਪ ਲਿਆ ਉਹ ਜੀਵ ਨਿਹਾਲ ਹੋ ਗਏ ਨੇ। ਉਹਨਾਂ ਨੇ ਬਾਰ-ਬਾਰ ਸੰਸਾਰ ਵਿੱਚ ਜੰਮਣਾ ਮਰਨਾ ਨਹੀਂ ਪੈਣਾ ਕੀਤਾ, ਬਾਰ-ਬਾਰ ਦੇ 84 ਦੇ ਗੇੜੇ ਵਿੱਚ ਨਾ ਪਏ। ਜਿਨ੍ਹਾਂ ਨੇ ਵਾਹਿਗੁਰੂ ਦੇ ਜਾਪ ਨੂੰ ਜਪ ਕੇ ਮੁਕਤ ਹੋ ਜਾਣਾ ਕੀਤਾ, ਸਭ ਸੰਸਾਰ ਦੇ ਬੰਧਨਾਂ ਤੋਂ ਬੰਦ ਖਲਾਸ ਹੋ ਗਏ ਹਨ। ਐਸੇ ਗੁਰਮੁਖ ਪਿਆਰੇ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਗਏ ਨੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ।